What you want? What you want? What you want? पंजाब बनेगा, हरियाणा बनेगा, हिमाचल बनेगा, शिमला बनेगा, जम्मू बनेगा, यूपी बनेगा, यूपी बनेगा, राजस्थान बनेगा, दिल्ली बनेगा। चीता सिंघा दी सोच ते भाई अमृतपाल सिंह जी दी सोच ते उत्तराखंड बनेगा, उत्तराखंड बनेगा, उत्तराखंड बनेगा, राजस्थान बनेगा, राजस्थान बनेगा, पंजाब बनेगा, पंजाब बनेगा, पंजाब बनेगा, पंजाब बनेगा। भूखेल निज्जत, भूखेल खड्डा, भूखेल निज्जत, भूखेल पंजवट, who burnt six alive, who's the terrorist, who's the terrorist, India हमको, India जोल को India हमको, India हमको, ताइयां बनेगा। What do you want? What do you want? Khalistan, 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 what do you want? Khalistan। गली गली में चोर है, गली गली में चोर है। शिमला हरियाणा दिल्ली पंजाब, बढ़ के रहेगा खालिस्तान, शिमला हरियाणा दिल्ली पंजाब, बढ़ के रहेगा खालिस्तान, शिमला दिल्ली हरियाणा पंजाब। बढ़ के रहेगा खालिस्तान। ਤੁਹਾਡਾ ਸਵਾਗਤ ਹੈ ਜੀ ਦੁਬਾਰੇ ਫੇਰ ਪੋਲਿਟਿਕਸ ਪੰਜਾਬ ਦੇ ਉੱਤੇ। ਸਾਡੇ ਨਾਲ ਜਿਹੜੀਆਂ ਨੇ ਸੰਗਤਾਂ ਜੁੜ ਚੁੱਕੀਆਂ। ਬਾਬਾ ਜੀ ਕੀ ਹਾਲ ਚਾਲ ਆ? ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਫਤਿਹ ਪ੍ਰਵਾਨ ਕਰੋ ਬਾਬਾ ਜੈ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਕਿੱਥੋਂ ਆਈਆਂ ਫੌਜਾਂ? ਦਾਸ ਮਾਝੇ ਏਰੀਏ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਇੱਥੇ ਆਕਲੈਂਡ ਵਿੱਚ ਰਹਿੰਦੇ ਹੋਏ ਸੋ ਗੁਰੂ ਮਹਾਰਾਜ ਨੇ ਸਾਨੂੰ ਸੇਵਾ ਲਾਈ ਆ, ਸਾਨੂੰ ਇਹ ਮੌਕਾ ਦਿੱਤਾ ਆ। ਸੋ ਮੇਰੀ ਸਾਰੇ ਵੀਰਾਂ ਭਰਾਵਾਂ ਨੂੰ ਇੱਕ ਬੇਨਤੀ ਆ ਕਿ ਜਿਹੜੇ ਵੀ ਘਰਾਂ ਦੇ ਵਿੱਚ ਬੈਠੇ ਨੇ ਇਹ ਸੋਚ ਕੇ ਨਾ ਕਿਤੇ ਡਰ ਨਾ ਜਾਇਓ ਕਿ ਸਾਡੀ ਕੋਈ ਆਈਡੀ ਲੀਕ ਹੋ ਜਾਊਗੀ ਜਾਂ ਕੁਝ ਹੋਰ ਹੋ ਜਾਊਗਾ। ਇਦਾਂ ਦਾ ਕੁਝ ਨਹੀਂ ਹੋਊਗਾ। ਸੋ ਹੁਮ ਹਮਾ ਕੇ ਸਾਰੇ ਜਾਣੇ ਇੱਥੇ ਪਹੁੰਚੋ। ਸਾਡੇ ਕਿੰਨੇ ਵੋਟਾਂ ਲੈ ਕੇ ਆਏ ਹੋ? ਮੇਰੇ ਨਾਲ ਮੇਰੇ ਵੀਰ ਭਰਾ ਸਾਰੇ ਵਲਿੰਗਟਨ ਤੋਂ ਆਏ ਹੋਏ ਨੇ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ। ਅੱਜ ਮੈਂ ਬੜੇ ਫਖਰ ਨਾਲ ਕਹਿ ਸਕਦਾ ਕਿ ਵਾਕਿਆ ਮੇਰੀ ਯਾਰੀ ਕੰਮ ਆਈ ਆ। ਹਾਂ ਵੀ ਬੰਦੇ ਨਾਲ ਤੇ ਖੜ ਗਏ, ਬੰਦੇ ਨਾਲ ਖੜ ਗਿਆ। ਕੱਲੇ ਰੋਟੀ ਪਾਣੀ ਵਾਲੇ ਨਹੀਂ, ਵੋਟਾਂ ਵਾਲੇ ਵੀ ਹੈਗੇ। ਇਹ ਵੋਟਾਂ ਵਾਲੇ ਆ ਸਾਰੇ। ਰੋਟੀ ਪਾਣੀ ਤਾਂ ਹਰ ਕੋਈ ਖਵਾ ਦਿੰਦਾ ਪਰ ਵੋਟ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਆ। ਇਹ ਦਿਲੋਂ ਆਵਾਜ਼ ਆਉਂਦੀ ਆ ਜੀ। ਤਾਂ ਕਰਕੇ ਇਹ ਗੁਰੂ ਮਹਾਰਾਜ ਨੇ ਖੁਦ ਬਖਸ਼ਿਸ਼ ਕੀਤੀ ਆ ਜੀ। ਤੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਹੁਮ ਹਮਾ ਕੇ ਪਹੁੰਚੋ। ਹੱਥ ਜੋੜ ਕੇ ਬੇਨਤੀ ਆ, ਦਾਸ ਉਹਨਾਂ ਦੇ ਪੈਰਾਂ 'ਚ ਪੈ ਜਾਊਗਾ। ਇਸ ਤੋਂ ਵੱਡਾ ਹੋਰ ਕੀ ਕਰ ਸਕਦੇ ਆ। ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਮੇਰੀ ਰੂਹ ਆ ਜਿਹੜੀ ਉਹ ਇਸ ਕੌਮ ਦੇ ਲੇਖੇ ਲੱਗ ਚੁੱਕੀ ਆ। ਤੇ ਅੱਜ ਇਸ ਦਾਸ ਦੇ ਦਿਲ 'ਚੋਂ ਵੀ ਇਹ ਆਵਾਜ਼ ਆ ਕਿ ਮੇਰੀ ਰੂਹ ਆ ਜਿਹੜੀ ਉਹ ਪੰਜਾਬ ਦੇ ਲੇਖੇ ਲੱਗ ਚੁੱਕੀ ਆ। ਖਾਲਸਾ ਜੀ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਜੀ। ਬੜੀ ਪੋਜ਼ਿਟਿਵ ਤਰੀਕੇ ਦੇ ਨਾਲ ਗੱਲਬਾਤ ਜਿਹੜੀ ਦੱਸੀ ਆ। ਸੋ ਆਓ ਆਪਾਂ ਜਿਹੜੀਆਂ ਨੇ ਹੋਰਾਂ ਸਿੰਘਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਨੇ। ਅੱਜ ਸਾਡੇ ਨਾਲ ਜਥਾ ਪਹੁੰਚਿਆ। ਸਿੰਘੋ ਕੀ ਹਾਲ ਚਾਲ ਆ? ਇਹ ਯੰਗ ਬੰਦਾ, ਯੰਗ ਬਲੱਡ ਬਹੁਤ ਆਇਆ। ਯੰਗ ਬਲੱਡ, ਇਹ ਚੱਕਰ ਕੀ ਆ? ਚੱਕਰ ਆ ਜੀ ਆਪਣਾ ਮੁਲਕ ਮੰਗ ਰਹੇ ਹਾਂ। ਖਾਲਿਸਤਾਨ ਜੀ ਕਿੰਨੀ ਆਜ਼ਾਦੀ ਮੰਗ ਰਹੇ ਹਾਂ। ਆਪਣੀ ਕਿਸੇ ਦੀ ਨਹੀਂ ਮੰਗ ਰਹੇ। ਮਹਾਰਾਜੀਤ ਸਿੰਘ ਦੇ ਟਾਈਮ ਮੰਗ ਰਹੇ ਹਾਂ। ਤੇ ਜਿਹੜੇ ਸਾਡੇ ਨਾਲ ਧੱਕਾ ਹੋ ਰਿਹਾ ਸਿੱਖਾਂ ਨਾਲ ਉਹ ਆਪਣਾ ਨਾਮ। ਕਿੰਨੀਆਂ ਫੌਜਾਂ ਨਾਲ ਆਈਆਂ ਨੇ? ਆ ਸਾਰੀਆਂ ਫੌਜਾਂ ਹੀ ਆ ਜੀ। ਤੁਹਾਡੀਆਂ ਨਹੀਂ? ਤੁਸੀਂ ਕਿੰਨੇ ਬਿਠਾ ਕੇ ਲੈ ਗੱਡੀ 'ਚ? ਆਪਣੇ ਹੀ ਆ ਸਾਰੇ। ਤੁਸੀਂ ਕਿੰਨੇ ਲਿਆਂਦੇ? ਆਪ ਜਿਹੜੇ ਪੰਜਾਬੀ ਭਰਾ ਹੀ ਹੁੰਦੇ ਸਾਰੇ, ਉਹ ਸਾਰੇ ਆਪਣੇ ਹੀ ਆ। ਆਈਆਂ ਕਿੱਥੋਂ ਫੌਜਾਂ? ਇਹ ਹਮਿਲਟਨ ਤੋਂ ਆਈਆਂ ਜੀ। ਹਮਿਲਟਨ ਤੋਂ। ਹਾਂਜੀ ਨੇੜੇ ਹੀ ਆ। ਹਾਂਜੀ ਹਾਂਜੀ ਚੜ੍ਹਦੀ ਕਲਾ। ਹਾਂਜੀ ਚੜ੍ਹਦੀ ਕਲਾ ਜੀ। ਮਹਾਰਾਜ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਤੁਸੀਂ ਲਾਈਵ ਚੱਲ ਰਹੇ ਹੋ ਇਸ ਵੇਲੇ, ਤੁਹਾਨੂੰ ਲਾਈਵ ਲੋਕ ਸੁਣ ਰਹੇ ਨੇ, ਕੀ ਕਹਿਣਾ ਚਾਹੁੰਦੇ ਹੋ? ਬਸ ਸਾਡਾ ਮਤਲਬ ਕਿ ਵੱਧ ਚੜ ਕੇ ਆਓ ਇੱਥੇ ਤੇ ਆਪਣੇ ਪੰਜਾਬੀਆਂ ਦਾ ਇੱਕ ਦੂਜੇ ਨਾਲ ਸਾਥ ਦਿਓ ਤੇ ਸਿੱਖਾਂ ਦਾ ਸਾਥ ਦਿਓ ਸਾਰਿਆਂ ਨੂੰ। ਵੋਟਾਂ ਪਾਓ। ਚੜ੍ਹਦੀ ਕਲਾ, ਚੜ੍ਹਦੀ ਕਲਾ। ਲਓ ਜੀ ਸਾਡੇ ਨਾਲ ਵੀਰ ਭੈਣ ਭਾਈ ਸਿੰਘੋ ਕੀ ਹਾਲ ਚਾਲ ਆ?
ਵਧੀਆ ਜੀ, ਤੁਸੀਂ ਦੱਸੋ? ਕਿੱਥੋਂ ਆਈਆਂ ਫੌਜਾਂ? ਅਸੀਂ ਹੈਮਿਲਟਨ ਤੋਂ ਆਏ ਜੀ। ਹੈਮਿਲਟਨ ਤੋਂ? ਹਾਂਜੀ। ਹੈਮਿਲਟਨ ਵੀ ਆ ਗਿਆ ਹੈ। ਹਾਂਜੀ ਹਾਂਜੀ, ਕਿੰਨੀਆਂ ਵੋਟਾਂ ਲੈ ਕੇ ਆਏ ਹੋ? ਹੈਮਿਲਟਨ ਤੋਂ ਘੱਟੋ ਘੱਟ ਅਸੀਂ 10 ਕੁ ਜਣੇ ਆਏ ਆ। ਹਾਂ। ਮਤਲਬ ਬਾਕੀ ਵੀ ਸੰਗਤਾਂ ਪਹੁੰਚੀਆਂ ਆ। ਕਿੰਨੇ ਸੀਗੇ? ਅਸੀਂ ਤੁਰੇ ਸੀ 7 ਵਜੇ ਦੇ ਕਰੀਬ, 9 ਵਜੇ ਤੇ ਪਹੁੰਚ ਗਏ ਜੀ। 9 ਵਜੇ ਲੈਣਾ ਲੱਗੀਆਂ ਹੋਈਆਂ ਸੀਗੀਆਂ। ਹਾਂਜੀ ਹਾਂਜੀ, ਲੈਣ ਲੱਗੇ। ਤੇ ਇੱਥੇ ਕਹਿੰਦੇ ਆਕਲੈਂਡ ਗੱਲ ਕੋਈ ਨਹੀਂ ਮੰਗਦਾ, ਨਹੀਂ ਇੱਥੇ ਨਹੀਂ ਅਮਰੀਕਾ ਕੈਨੇਡਾ ਗੱਲ ਤਾਂ ਜੀ ਸਾਹਮਣੇ ਆ ਜੀ ਤੁਹਾਡੇ, ਗੱਲ ਇਹਨਾਂ ਨੂੰ ਦਿਖਾਓ ਜਿਹੜੇ ਕਹਿੰਦੇ ਗੱਲ ਨਹੀਂ ਹੈਗੀ, ਗੱਲ ਬਹੁਤ ਦੂਰ ਤੱਕ ਆ। ਗੱਲ ਤਾਂ ਸਿਰੇ ਲੱਗੀ ਪਈ ਆ। ਗੱਲ ਤਾਂ ਸਿਰੇ ਲੱਗੀ ਪਈ ਆ, ਇਹ ਮੰਨਣ ਨੂੰ ਰੈਡੀ ਨਹੀਂ ਹੈਗੇ, ਗੱਲ ਹੋਰ ਕੋਈ ਨਹੀਂ। ਹਾਂ, ਗੱਲ ਇਹ ਮੰਨਣ ਨੂੰ ਰੈਡੀ ਨਹੀਂ ਹੈਗੇ। ਹਾਂ। ਤੇ ਇੱਕ ਹੋਰ ਆ ਵੀ ਜਿਹੜੇ ਅੱਜ ਆਪਾਂ ਦੇਖ ਵੀ ਰਹੇ ਆ, ਪੈਰਲਲ ਸਰਕਾਰ ਕਿਸੇ ਵੇਲੇ ਕਿਹਾ ਜਾਂਦਾ ਸੀ ਵੋਟਾਂ ਕੌਣ ਆ ਕਿੱਦਾਂ ਆ, ਕੋਈ ਐਵੇਂ ਹੀ ਆ, ਤੇ ਅੱਜ ਤਾਂ ਵੋਟਾਂ ਕਰਾਉਣ ਵਾਲੇ ਮਾਰੇ ਜਾ ਰਹੇ ਨੇ। ਭਾਈ ਨਿੱਜਰ ਮਾਰਦਾ ਹਾਂਜੀ ਖੰਡਾ ਹਾਂਜੀ। ਯੂਕੇ ਚ ਮਰਿਆ, ਸ਼ਹੀਦ ਹੋਇਆ ਕੀਤਾ ਆ। ਭਾਈ ਗੁਰਪ੍ਰਤਾਪ ਸਿੰਘ ਪੰਨੂ ਦੇ ਉੱਤੇ ਅਸੈਸੀਨੇਸ਼ਨ ਹੋਈ ਆ। ਜੇ ਇਹੋ ਜੀ ਗੱਲ ਨਹੀਂ ਹੈਗੀ ਫਿਰ ਉਹਨਾਂ ਨੂੰ ਕਿਉਂ ਮਾਰ ਰਹੇ ਆ? ਜੇ ਇਹਨਾਂ ਨੂੰ ਡਰ ਨਹੀਂ ਹੈਗਾ ਫਿਰ ਉਹਨਾਂ ਨੂੰ ਕਤਲ ਕਿਉਂ ਕਰ ਰਹੇ ਆ? ਇਹ ਤਾਂ ਹੁਣ ਵੀ ਸਾਜ਼ਿਸ਼ਾਂ ਲਗਾਤਾਰ ਜਾਰੀ ਆ। ਹਾਂਜੀ, ਉਹ ਤਾਂ ਜਾਰੀ ਆ। ਦੇਖ ਬੰਦੇ ਉਹ ਪੰਨੂ ਸਾਹਿਬ ਦੀ ਤੁਸੀਂ ਦੇਖਿਆ ਵੀ ਉਹਨਾਂ ਦੀ ਵੀ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਬਚਾਅ ਹੋ ਗਿਆ ਹਨਾ। ਪਰ ਇਹਨਾਂ ਨੂੰ ਡਰ ਕਾਹਦਾ ਹੈ ਫਿਰ? ਜੇ ਇਹ ਜ਼ਿਕਰ ਆ ਤਾਂ ਫਿਕਰ ਆ, ਜੇ ਫਿਕਰ ਨਹੀਂ ਤੇ ਜ਼ਿਕਰ ਕਿਉਂ? ਜ਼ਿਕਰ ਕਿਉਂ ਹਨਾ? ਹਾਂਜੀ, ਇਹ ਆਪਣੀਆਂ ਗੱਲਾਂ ਤੋਂ ਹੁਣ ਭੱਜ ਰਹੇ ਆ। ਪਹਿਲੋਂ ਇਹਨਾਂ ਨੇ ਕਿਹਾ ਵੀ ਅਸੀਂ ਉਹ ਕਿਹੜਾ ਗੌਰਵਾਰੀਆ ਹਮਨੇ ਗੁਸਕਰ ਮਾਰਾ, ਫਿਰ ਜਦੋਂ ਉਹਨਾਂ ਨੇ ਪ੍ਰੂਫ ਦਿੱਤੇ ਕੈਨੇਡਾ ਨੇ ਫਿਰ ਭੱਜ ਗਏ ਹਨਾ। ਇਹ ਗੱਲਾਂ ਇਹਨਾਂ ਨੂੰ ਇਦਾਂ ਦਾ ਸਮਾਨ ਬਹੁਤ ਤੁਰਿਆ ਫਿਰਦਾ ਇੰਡੀਆ ਦੇ ਵਿੱਚ, ਮੀਡੀਆ ਦੇ ਵਿੱਚ ਰੌਲਾ ਰੱਪਾ ਹਨਾ, ਕਿਉਂਕਿ ਮੀਡੀਆ ਉਹਨਾਂ ਦਾ ਆ। ਮੀਡੀਆ ਉਹਨਾਂ ਦਾ ਆ। ਮੀਡੀਆ ਇਹ ਸਾਡਾ ਮੀਡੀਆ ਸੁਣਨ ਜਿਹੜੇ ਸੱਚ ਦੀ ਗੱਲ ਕਰਦਾ ਹਰੇਕ ਟਾਈਮ। ਇੱਥੇ ਬਹੁਤ ਪੰਜਾਬੀ ਮੀਡੀਆ ਵੀ ਹੈਗਾ ਆ, ਪੰਜਾਬ 'ਚ ਵੀ ਚੱਲਦੇ ਨੇ ਪੰਜਾਬੀ ਪੱਤਰਕਾਰ, ਪਰ ਉਹ ਕਵਰ ਨਹੀਂ ਕਰਦੇ ਜਦੋਂ ਵੋਟਾਂ ਪੈਂਦੀਆਂ। ਕੋਈ ਨਹੀਂ ਸੁਣਾਉਂਦਾ, ਉਹ ਆਪਣਾ ਹੀ ਉੱਥੇ ਸ਼੍ਰੋਮਣੀ ਕਮੇਟੀ ਖੇਲੀ ਜਾਂਦੇ ਆ। ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ, ਉਹ ਸੁੱਚਾ ਸਿੰਘ ਲਗਾ, ਉੱਥੇ ਤੁਰੇ ਫਿਰਦੇ ਰਹਿੰਦੇ ਆ। ਮਤਲਬ ਆ ਜਿਹੜੀ ਹੁਣ ਲੋਕ ਨਿਕਲੇ ਨੇ ਏਡੇ ਲੋਕ ਝੰਡਿਆਂ ਨਾਲ, ਇਹਨੂੰ ਕਵਰ ਕਰਨਾ ਚਾਹੀਦਾ ਨਾ। ਪੈਸੇ ਨਹੀਂ ਮਿਲਦੇ ਨਾ ਇਹਨਾਂ ਤੋਂ। ਹਾਂਜੀ, ਇਹ ਪੈਸਾ ਨਹੀਂ ਮਿਲਦਾ ਨਾ ਉਹਨਾਂ ਤੋਂ, ਇਹਨਾਂ ਤੋਂ ਪੈਸਾ ਨਾਲ ਜੇ ਉਹ ਕਹਿਣਗੇ ਕਿ ਸਾਡਾ ਐਕਸਪੈਂਸ ਦਿਓ, ਸਾਡੀ ਟਿਕਟ ਤੇ ਦੇ ਦੇਣਗੇ ਇਹ। ਨਹੀਂ ਪਤਾ ਕੀ ਹੁੰਦਾ ਵਾਹਿਗੁਰੂ ਜੀ, ਆਪਣਾ ਜੇ ਇਹਨਾਂ ਨੂੰ ਕਵਰ ਕਰਨਗੇ ਤਾਂ ਲੋਕੀ ਇਹਨਾਂ ਨੂੰ ਸੁਣਨਾ ਬੰਦ ਕਰ ਦੇਣਗੇ, ਤਾਂ ਐਂਟੀ ਹੋ ਜਾਣਗੇ ਉਹਨਾਂ ਤੋਂ। ਕੀ ਆ ਖਾਲਿਸਤਾਨ ਦੇ ਸਪੋਰਟਰ ਹੈ, ਉਹਨਾਂ ਦਾ ਹੇਟ ਹੋਊਗੀ, ਉਹ ਆਪਣਾ ਡਰ ਮਾਰਦਾ ਕਿ ਪਰਿਵਾਰ ਆ ਉਹਨਾਂ ਦੇ ਵਿੱਚ, ਉਹ ਕਹਿੰਦੇ ਸਾਡਾ ਪਰਿਵਾਰ ਨੂੰ ਚੱਕ ਲੈਣਗੇ, ਉਹ ਤਾਂ ਮੇਨ ਚੀਜ਼ ਉਹ ਮਾਰਦੀ, ਹੋਰ ਨਹੀਂ ਗੱਲ ਹੈਗੀ। ਨਹੀਂ ਪਰ ਚੱਕ ਕਾਦੇ ਵਾਸਤੇ ਲੈਣਗੇ? ਤੁਸੀਂ ਦਿਖਾਓ ਵੀ ਉਹਨਾਂ ਦਾ ਕਿਹੜਾ ਲੈਣ ਦੇਣਾ। ਤੁਸੀਂ ਕਹਿਣਾ ਜੀ ਆਹ ਲੋਕ ਆਏ ਤੇ ਵੋਟਾਂ ਪਾ ਰਹੇ ਨੇ, ਗੱਲ ਖਤਮ ਹੈ। ਤੁਸੀਂ ਕਿਹੜਾ ਪਵਾ ਰਿਹਾ ਮੀਡੀਆ? ਉਹ ਵੀ ਤਾਂ ਖਬਰਾਂ ਕਿ ਦਿਖਾਉਂਦੇ ਹੀ ਨੇ ਉਹ। ਪਰ ਉਹੀ ਗੱਲ ਆ ਨਾ, ਉਹ ਸਾਰੇ ਆਪਣਾ ਦੇਖੋ, ਜਿਹੜਾ ਗੋਦੀ ਮੀਡੀਆ ਨੇ ਕਹਿਣਾ ਕਿ ਖਾਲਿਸਤਾਨ ਹੈ ਹੀ ਨਹੀਂਗਾ, ਉਹਦਾ ਆਪਾਂ ਐਂਟੀ ਹੈ, ਉਹ ਟੈਰਰਿਸਟ ਬੋਲਦੇ ਆਪਾਂ ਨੂੰ ਖਾਲਿਸਤਾਨ ਨੂੰ। ਜਿਹਦੇ ਸਿਰ ਤੇ ਪੱਗ ਹੈ ਉਹ ਸਿਰਫ ਖਾਲਿਸਤਾਨ ਨੂੰ ਹੀ ਕਹਿੰਦੇ, ਉਹ ਕਹਿੰਦੇ ਟੈਰਰਿਸਟ ਹੈ। ਸਿੰਪਲ ਦੀ ਗੱਲ ਹੈ। ਸਭ ਤੋਂ ਮੇਨ ਚੀਜ਼ ਹੈ ਕਿ ਆਪਾਂ ਨੂੰ ਇੰਡੀਅਨ ਦਾ ਉਹ ਹੀ ਨਹੀਂ ਮੰਨਦੇ। ਚੜ੍ਹਦੀ ਕਲਾ। ਹਾਂਜੀ, ਠੀਕ ਆ ਜੀ, ਕਰੋ ਪਾਓ। ਧੰਨਵਾਦ ਆ ਜੀ। ਤੁਸੀਂ ਦੇਖ ਸਕਦੇ ਹੋ ਅੱਜ ਯੰਗ ਜਨਰੇਸ਼ਨ ਬਹੁਤ ਨਿਕਲ ਕੇ ਸਾਹਮਣੇ ਆਈ ਆ। ਜਿੰਨਾ ਜਦੋਂ ਮੈਂ ਦੇਖ ਰਿਹਾ ਆ, ਸਪੀਡ ਦੇਖੋ ਵੋਟਾਂ ਦੀ। ਯੰਗ ਜਨਰੇਸ਼ਨ, ਨਵੀਂ ਨੌਜਵਾਨੀ ਪੀੜ੍ਹੀ ਜਿਹੜੀ ਆ ਉਹ ਬਹੁਤ ਨਿਕਲ ਕੇ ਆਈ ਆ, ਵੋਟਾਂ ਪਾ ਰਹੀ ਆ। ਸੋ ਸਾਡੀਆਂ ਭੈਣਾਂ ਵੀ ਆਈਆਂ, ਨਾਲ ਭੈਣਾਂ ਕਲਿੱਪਾਂ ਵੀ ਬਣਾਈ ਨੇ, ਸਟੋਰੀਆਂ ਪਾ ਦਈਆਂ ਭੈਣਾਂ ਨੇ। ਸੋ ਚੜ੍ਹਦੀ ਕਲਾ ਸਿੰਘੋ, ਕੀ ਹਾਲ ਚਾਲ ਆ? ਕਿੱਥੋਂ ਆਈਆਂ ਫੌਜਾਂ? ਆਕਲੈਂਡ ਤੋਂ ਹੀ ਪਾਪਾ ਰੋਕ ਲਿਆ ਹੈ ਪਾਪਾ ਟੋਏ। ਕਿੰਨੀਆਂ ਵੋਟਾਂ ਲਿਆਂਦੀਆਂ ਨਾਲ? 5 ਜਣੇ। ਹਾਂਜੀ। ਸੋ ਯੰਗ ਜਨਰੇਸ਼ਨ ਬਹੁਤ ਨਿਕਲੀ ਆਕਲੈਂਡ। ਹਾਂਜੀ ਹਾਂਜੀ। ਕੀ ਕਹਿਣਾ ਚਾਹੁੰਦੇ ਹੋ? ਅੱਜ ਆਕਲੈਂਡ 'ਚ ਵੀ ਅਮਰੀਕਾ ਕੈਨੇਡਾ ਤੋਂ ਸੁਣਦੇ ਹੁੰਦੇ ਸੀ ਵੀ ਗੱਲ ਖਾਲਿਸਤਾਨ ਦੀ ਬਹੁਤ ਆ, ਅੱਜ ਆਕਲੈਂਡ ਵੀ ਕੈਨੇਡਾ ਅਮਰੀਕਾ ਬਣਿਆ ਆ। ਹਾਂਜੀ, ਵੱਡੀਆਂ ਲੈਣਾ ਲੱਗ ਗਈਆਂ ਬਹੁਤ। ਕਹਿੰਦੇ ਮੰਗਦਾ ਕੋਈ ਨਹੀਂ ਹੈ, ਉਹ ਲੈਣ ਜਾ ਭੱਜੀ ਸਮੁੰਦਰ ਦੇ ਕੋਲ। ਮੈਨੂੰ ਲੱਗਦਾ ਕਿੱਥੇ ਤੱਕ ਪਹੁੰਚ ਗਈ? ਲਾਈਟਾਂ ਟੱਪ ਗਈ ਲੈਣ। ਉਹ ਲੈਟਾ ਟੱਪ ਗਈ। ਵਾਹ ਜੀ ਵਾਹ। ਲਓ ਜੀ, ਲੈਟਾ ਟੱਪ ਗਈ ਆ ਵੋਟਾਂ। ਲਓ ਜੀ ਸਿੰਘ ਆ ਗਏ। ਸਿੰਘੋ ਕੀ ਹਾਲ ਆ? ਸਾਨੂੰ ਲੈਣ ਦੱਸੀ ਚਲੋ ਕਿੱਥੇ ਤੱਕ ਪਹੁੰਚੀ ਆ? ਕਹਿੰਦੇ ਜੀ ਲਾਈਟਾਂ ਟੱਪ ਗਈ, ਮਗਰ ਟੱਪ ਗਈ। ਦੇਖੀ ਨਹੀਂ ਮੈਂ। ਹਾਂ, ਤੇ ਬਹੁਤ ਚੜ੍ਹਦੀ ਕਲਾ ਹੋਈ ਪਈ ਆ। ਹਾਂਜੀ, ਪੂਰੀ ਚੜ੍ਹਦੀ। ਫਿਰ ਲੋਕਾਂ ਦੀ ਤਾਂ ਮੰਗ ਆ। ਬਿਲਕੁਲ। ਮੋਦੀ ਐਵੇਂ ਰੌਲਾ ਪਾਈ ਜਾਂਦਾ, ਕੋਈ ਮੰਗਦਾ ਨਹੀਂ। ਇਹ ਅਜੇ ਮੰਗ ਹੁੰਦੀ ਹੈ ਕਿ ਆਪ ਮਾਰਿਆ ਇਹਨੇ, ਕੋਈ ਏਡੀ ਇਹ ਨਹੀਂ ਹੈ ਕਿ ਕੋਈ ਬਹੁਤ ਤਗੜੇ ਲੈਵਲ ਦੀ ਪ੍ਰਮੋਸ਼ਨ ਹੋਈ। ਜਸਟ ਇੱਕ ਚੱਲਿਆ ਸੀ ਕਿ VOTING ਹੋਣੀ ਆ, ਲੋਕੀ ਆਪੇ ਉੱਠ ਕੇ ਆਏ ਨੇ, ਆਪੇ ਆ ਗਏ। ਮੋਦੀ ਹਣਾ ਵਾਂਗੂ ਇਹ ਨਹੀਂ ਕਿ ਬੱਸਾਂ ਭਰ ਕੇ ਲੈ ਗਏ ਨੇ, ਇਹ ਨਹੀਂ ਕਿ ਪੈਸੇ ਦੇ ਆਏ ਨੇ। ਖਾਲਿਸਤਾਨ ਕੋ ਆਲਰੇਡੀ ਪੈਸਾ ਬਹੁਤ ਆ। ਹਾਂ, ਖਾਲਿਸਤਾਨੀ ਨੂੰ ਪੈਸੇ ਦੀ ਲੋੜ ਨਹੀਂ। ਹਾਂ, ਉਹ ਤਾਂ ਲੋੜ ਹੈ, ਅਸੀਂ ਬਥੇਰਾ ਦੇ ਦਿਆਂਗੇ। ਸਾਨੂੰ ਆਪਣਾ ਰਾਜ ਹੀ ਚਾਹੀਦਾ, ਰਾਜ ਚਾਹੀਦਾ, ਇਸ ਤੋਂ ਘੱਟ ਕੋਈ ਨਹੀਂ। ਹੋਰ ਕੋਈ ਮੋਦੀ ਦੀ ਕੋਈ ਜੇ ਕਹੇ ਜੀ ਸਾਡੇ ਨਾਲ ਰਹਿ ਲਓ, ਕੋਈ ਚਾਂਸ ਨਹੀਂ, ਉਹ ਸਾਡੇ ਨਾਲ ਰਹਿ ਸਕਦੇ ਆ, ਸਾਨੂੰ ਨਹੀਂ ਲੋੜ। ਹੁਣ ਉਹਨਾਂ ਦੀ ਵੀ ਦੇਖ ਲਿਆ, ਉਹਨਾਂ ਦਾ ਕਰਕੇ ਬਥੇਰਾ। ਵੀ ਇੱਕ ਪ੍ਰੋਮਿਸ ਹੋਏ ਸੀ ਜਿਹੜੇ ਉਹ ਨਹੀਂ ਪੂਰੇ ਹੋਏ ਹਨਾ, ਵੀ ਉਹ ਕਿੰਨਾ ਕੁ ਟਾਈਮ ਉਹਨਾਂ ਨਾਲ ਰਹੀ ਜਾਇਆ ਕਿ ਉਹਨਾਂ ਨੂੰ ਰਾਜ ਚਲਾਉਣਾ ਹੀ ਨਹੀਂ ਹੁੰਦਾ।
ਜਿਹੜਾ ਸਾਡਾ ਤੁਸੀਂ ਰਾਜ ਦੇਖਣਾ ਮਹਾਰਾਜਾ ਰਣਜੀਤ ਸਿੰਘ ਵਾਲਾ, ਉਹ ਦੇਖ ਲਓ, ਉਹ ਡੈਮੋ ਸਾਡੇ ਕੋਲ ਪਈ ਆ। ਅੱਜ ਪੰਜਾਬ 'ਚ ਹੋਰ ਵੀ ਉਹਨਾਂ ਕੋਲ ਰਾਜ ਮਤਲਬ ਵਾਅਦੇ ਕੁਝ ਹੋਰ ਕਰਦੀਆਂ ਪਰ ਨਹੀਂ ਫੁੱਲ। ਤੁਸੀਂ ਜਿਹੜੀ ਗੱਲ ਕਹੀ ਆ ਵੀ ਉਹਨਾਂ ਨੂੰ ਰਾਜ ਚਲਾਉਣਾ ਹੀ ਨਹੀਂ ਆਉਂਦਾ। ਨਹੀਂ ਆਉਂਦਾ ਜੀ। ਰਾਜ 'ਚ ਇੱਕ ਇਹ ਹੈ ਕਿ ਇੱਕ ਬਹੁਤ ਵੱਡੇ ਲੈਵਲ ਤੋਂ ਬਿਊਰੋਕ੍ਰੇਸੀ ਚੱਲਦੀ ਆ, ਛੋਟੇ ਲੈਵਲ ਤੱਕ ਇੱਕ ਆਮ ਬੰਦੇ ਤੋਂ। ਇਹ ਕੀ ਕਰਦੇ ਆ ਕਿ ਇੱਕ ਬਹੁਤ ਵੱਡੇ ਘਰਾਣਿਆਂ ਨੂੰ ਦੇਈ ਜਾਂਦੇ ਨੇ ਇੱਕ ਵੀ ਉਸ ਲੈਵਲ ਬੰਦੇ ਤਾਂ ਸੁਣਾਈ ਵੀ ਨਹੀਂ ਹੁੰਦੀ। ਹੁਣ ਇੱਥੇ ਵੀ ਆਪਾਂ ਰਹਿੰਦੇ ਆ, ਇੱਕ ਬੰਦਾ ਇੱਕ ਜਾਂਦਾ, ਇੱਕ ਕੰਮ ਕਰਦਾ, ਆਪਣਾ ਇੱਕ ਵਧੀਆ ਜੀਵਨ ਕਰਦਾ। ਅੱਛਾ, ਇੱਥੇ ਵੋਟਾਂ ਪੈ ਰਹੀਆਂ ਨੇ, ਇੱਥੇ ਦੀ ਸਰਕਾਰ ਨੇ ਆਪਣੀ ਜਗ੍ਹਾ ਦੇਤੀ। ਹਾਰਟ ਆ ਨਿਊਜ਼ੀਲੈਂਡ ਦਾ, ਮਤਲਬ ਜਿਵੇਂ ਟਾਈਮ ਸਕੁਅਰ ਨਿਊਯਾਰਕ ਦੇ ਵਿੱਚ ਆ, ਟਰਫਾਲਗਰ ਸਕੁਅਰ ਯੂਕੇ 'ਚ ਆ, ਫੈਡਰੇਸ਼ਨ ਸਕੁਅਰ ਮੈਲਬੌਰਨ ਆ, ਇਹ ਅਟਵਾ ਸਕੁਅਰ ਇੱਥੇ ਦਾ ਆ। ਸਰਕਾਰ ਨੇ ਕਿਹਾ ਜੀ ਸਾਡੇ ਇੱਥੇ ਪਵਾਓ, ਹਾਰਟ 'ਚ ਪਵਾਓ। ਕਿਉਂਕਿ ਹਿਊਮਨ ਰਾਈਟ ਦੇ ਅਗੇਂਸਟ ਹੋ ਰਿਹਾ, ਇਹਨਾਂ ਨੂੰ ਵੀ ਦੇਖਦਾ ਹੈ ਨਾ, ਜੇ ਇੰਨੇ ਲੋਕੀ ਇਕੱਠੇ ਹੋ ਰਿਹਾ, ਇਹ ਐਵੇਂ ਥੋੜੀ ਹੋ ਰਿਹਾ। ਇੱਕ ਤੁਹਾਡੇ ਇੱਥੇ ਦੇ ਲੋਕਲ ਲੀਡਰਾਂ ਨੇ ਵੀ ਕਿਹਾ ਵੀ ਇੱਥੇ ਤਾਂ ਕੋਈ ਖਾਲਿਸਤਾਨ ਮੰਗਦਾ ਹੀ ਹੈ ਨਹੀਂ, ਕੋਈ ਚੁਣੇ ਹੋਏ ਨੁਮਾਇੰਦੇ ਨੇ, ਪਤਾ ਨਹੀਂ ਬਿਨਾਂ ਚੁਣੇ ਹੋਏ ਨੁਮਾਇੰਦੇ ਨੇ, ਕਾਪੇ ਬਣੇ ਨੁਮਾਇੰਦੇ ਨੇ, ਚੁਣੇ ਹੋਏ ਨਹੀਂ, ਉਹ ਬਿਨਾਂ ਚੁਣੇ ਹੋਏ ਆਪੇ ਬਣੇ ਹੋਏ ਨੁਮਾਇੰਦੇ ਵੀ ਹੋ ਸਕਦੇ ਆ। ਜਦੋਂ ਤੁਹਾਨੂੰ ਉਹਨਾਂ ਨੂੰ ਵੋਟਾਂ ਪੈਂਦੀਆਂ ਵਾ, ਉਦੋਂ ਉਹ ਕਹਿੰਦੇ ਵੀ ਹਾਂ ਸਾਨੂੰ ਵੋਟ ਪਈ, ਇੰਨੀ ਵੋਟ, ਅਸੀਂ ਇੰਨੀ ਵੋਟ ਨਾਲ ਜਿੱਤ ਗਏ। ਆ ਅੱਜ ਵੋਟਿੰਗ ਹੋ ਰਹੀ ਹੈ, ਇਹ ਕਿੱਥੋਂ ਆ ਗਈ? ਇਹ ਇੱਕ ਗੱਲ ਹੋਰ ਆ ਵੀ ਜਦੋਂ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਕਹਿੰਦੀਆਂ ਸੀ ਇੱਥੇ ਜੀ ਇੱਥੇ ਮੰਗਦਾ ਕੋਈ ਨਹੀਂ, ਸੰਬੰਧ ਖਰਾਬ ਹੋ ਜਾਣਗੇ, ਜਿਹੜੇ ਬੰਦੇ ਨਿਊਜ਼ੀਲੈਂਡ ਦੇ ਸਿਟੀਜ਼ਨ ਨੇ, ਉਹਨਾਂ ਦਾ ਤਾਂ ਸਟੈਂਡ ਚਾਹੀਦਾ ਨਿਊਜ਼ੀਲੈਂਡ ਸਰਕਾਰ ਵਾਲਾ। ਦੇਖੋ ਜੀ ਅਸੀਂ ਨਿਊਜ਼ੀਲੈਂਡ ਸਰਕਾਰ ਦੇ ਨਾਲ ਆ। ਜੇ ਸਰਕਾਰ ਨੇ ਕਿਹਾ ਨਹੀਂ ਹੋਣਗੀਆਂ, ਨਹੀਂ ਹੋਣਗੀਆਂ। ਜੇ ਸਰਕਾਰ ਨੇ ਕਿਹਾ ਹੋਣਗੀਆਂ, ਉਹ ਹੋਣਗੀਆਂ। ਪਰ ਉਹ ਤਾਂ ਪ੍ਰੋਕਸੀ ਦੀ ਤਰ੍ਹਾਂ ਕੰਮ ਕਰਦੇ ਇੰਡੀਆ ਦੀਆਂ। ਉਹ ਇਦਾਂ ਹੈ ਜੀ ਕਿ ਖਾਂਦੇ ਨਿਊਜ਼ੀਲੈਂਡ ਦਾ ਤੇ ਪੂਛ ਮੋਦੀ ਦੀ ਖਿਲਾਉਂਦੇ ਆ। ਫਰਕ ਇੰਨਾ ਕਿਹਾ। ਦੂਜੀ ਗੱਲ ਹੈ ਕਿ ਸਿੱਖਾਂ ਦਾ ਰਾਜ ਦੁਨੀਆ ਤੇ 3 ਵਾਰੀ ਆਇਆ ਆ। ਇੱਕ ਵਾਰੀ ਬਾਬਾ ਬਘੇਲ ਸਿੰਘ ਨੇ ਦਿੱਲੀ ਤੇ ਕੀਤਾ ਆ, 2 ਵਾਰੀ ਪੰਜਾਬ 'ਚ, ਪਹਿਲੀ ਵਾਰੀ ਬੰਦਾ ਸਿੰਘ ਬਹਾਦਰ, ਫਿਰ ਭਾਈ ਰਣਜੀਤ ਸਿੰਘ ਰਾਜਾ ਕੀਤਾ, ਤੇ ਦੂਜੀ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ। ਦੁਨੀਆ ਦਾ ਕੋਈ ਇੱਕ ਇਨਸਾਨ ਮੈਨੂੰ ਦੱਸ ਦੇ ਕਿ ਉਹਨਾਂ 3 ਰਾਜਾਂ ਦੇ ਵਿੱਚ ਜੇ ਕਿਸੇ ਨੇ ਇੱਕ ਵੀ ਕੋਈ ਗਲਤੀ ਕੀਤੀ ਹੋਵੇ ਰਾਜੇ ਨੇ, ਜਾਂ ਉਹਨਾਂ ਦੇ ਰਾਜ 'ਚ ਕੋਈ ਵੱਡੀ ਗਲਤੀ ਹੋਵੇ, ਤੇ ਅਸੀਂ ਖਾਲਿਸਤਾਨ ਦੀ ਡਿਮਾਂਡ ਨਹੀਂ ਕਰਾਂਗੇ। ਸਾਡੀ ਖਾਲਿਸਤਾਨ ਦੀ ਡਿਮਾਂਡ ਤਾਂ ਆ ਕਿ ਸਾਨੂੰ ਉਹ ਰਾਜ ਚਾਹੀਦਾ ਜੋ ਬਾਬਾ ਬਘੇਲ ਸਿੰਘ ਨੇ ਦਿੱਲੀ ਤੇ ਕੀਤਾ ਹੈ। ਤੁਹਾਡਾ ਕਹਿਣਾ ਤੁਸੀਂ ਹੁਣ ਆਪ ਗਵਰਨ ਕਰਨਾ ਆ, ਦਿੱਲੀ ਤੇ ਨਹੀਂ ਛੱਡਣਾ। ਦਿੱਲੀ ਕੌਣ ਆ? ਦਿੱਲੀ ਕੌਣ ਹੈ ਜੀ? ਦਿੱਲੀ ਸਾਡੀ ਕੁਛ ਨਹੀਂ ਲੱਗਦੀ। ਸਾਹ ਨਹੀਂ ਆਉਂਦਾ ਯਾਰ, ਕਿਤੇ ਚੱਲ ਜਾਓ ਤਾਂ ਧੂਆਂ ਦੀ ਧੂਆਂ, ਕੱਟੇ ਬੱਚੇ ਸੜਕਾਂ ਦੇ ਉੱਤੇ, ਬੁਰੇ ਹਾਲਾਤ। ਜਿੱਦਣ ਸਾਡੇ ਹਵਾਲੇ ਸਾਡੀ ਜ਼ਮੀਨ ਆਈ, ਇਹਨਾਂ ਨੂੰ ਦੱਸਾਂਗੇ ਰਾਜ ਕੀ ਹੁੰਦਾ ਹੈ ਤੇ ਕਿੱਦਾਂ ਕੀਤਾ ਜਾਂਦਾ ਹੈ ਤੇ ਨਿਆਂ ਕੀ ਹੁੰਦਾ ਹੈ। ਕਿਸੇ ਨਾਲ ਹੈਗੀ ਹੈ ਨਾ, ਜੇ ਇਹਨਾਂ ਦੇ ਇੱਕ ਵਾਰੀ ਖੁੱਲ ਕੇ ਕਹਿ ਦੇਣ ਹਾਂ ਤੁਸੀਂ ਆਪਣੀ ਵੋਟਿੰਗ ਕਰ ਲਓ, ਫੇਰ ਦੇਖਿਓ ਹੋਰ ਇਹਨਾਂ ਦੇ ਅਗੇਂਸਟ ਕਿੰਨੀ ਵੋਟਿੰਗ ਹੁੰਦੀ। ਅਜੇ ਕੀ ਆ, ਗਰੀਬ ਦਬਕਾ ਬੰਦਾ ਥੋੜਾ ਦਬ ਜਾਂਦਾ ਕਿ ਮੈਨੂੰ ਤਾਂ ਬਿਜ਼ਨਸਮੈਨ ਬੰਦਾ ਪੰਜਾਬ 'ਚ ਦਬਿਆ ਜਾਂਦਾ ਕਿ ਯਾਰ ਮੈਂ ਕੱਲ ਨੂੰ ਆਪਦਾ ਕੰਮ ਚਲਾਉਣਾ, ਮੇਰੇ ਪਰਿਵਾਰ ਦੀ ਦੇਖ ਰੇਖ ਕੌਣ ਕਰੂ, ਕੱਲ ਨੂੰ ਮੈਨੂੰ ਕੁਝ ਵੀ ਹੋ ਸਕਦਾ ਹੈ। ਠੀਕ ਆ ਜੀ, ਚੜ੍ਹਦੀ ਕਲਾ। ਥੈਂਕ ਯੂ ਜੀ। ਖਾਲਿਸਤਾਨ ਜ਼ਿੰਦਾਬਾਦ। ਲਓ ਜੀ, ਸੰਗਤਾਂ ਜਿਹੜੀਆਂ ਨੇ ਉਹ ਜਾ ਰਹੀਆਂ ਨੇ, ਹੌਲੀ ਹੌਲੀ ਸੰਗਤਾਂ ਆ ਵੀ ਰਹੀਆਂ ਨੇ। ਸਾਡੀ ਮਾਤਾ ਆਈ ਆ ਵੋਟ ਪਾਉਣ। ਮਾਤਾ ਕਿੱਧਰ ਭੁਗਤਣਾ ਅੱਜ? ਹਾਂਜੀ, ਕਿੱਧਰ ਵੋਟ ਪਾਉਣ ਆਏ ਹੋ? ਕਿੱਧਰ ਰੈਫਰੈਂਡਮ ਦੀਆਂ, ਖਾਲਿਸਤਾਨ ਦੀਆਂ ਵੋਟਾਂ ਪਾਉਣ ਆਏ। ਜੈਸ ਵੀ ਆ ਤੇ ਨੋ ਵੀ ਆ। ਹਾਂਜੀ, ਜੈਸ ਹੀ ਪਾਣੀ ਹੈ ਤਾਂ ਹੀ ਆਇਆ। ਜੈਸੇ ਪੈਣੀ ਆ, ਜੇ ਨੋ ਆਈ ਹੁੰਦੀ ਤੇ ਘਰ ਬੈਠੇ ਹੁੰਦੇ। ਅੱਛਾ, ਜਿਹੜੇ ਨੋ ਵਾਲੇ ਉਹ ਘਰੇ ਆ, ਜੈਸ ਵਾਲੇ ਲਾਈਨਾਂ 'ਚ ਲੱਗੇ ਹੋਏ ਨੇ। ਚਲੋ ਜੀ, ਚੜ੍ਹਦੀ ਕਲਾ। ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਆਈਓ ਬਸ ਵੱਧ ਤੋਂ ਵੱਧ ਘਰੋਂ ਨਿਕਲੋ ਔਰ ਵੋਟਾਂ ਪਾਓ। ਔਰ ਵੋਟ ਪਾਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਵੋਟ ਦੇ ਨਾਲ ਹੀ ਤੁਹਾਡਾ ਅੱਗੋਂ ਦੇਸ਼ ਬਣਨਾ ਹੈ। ਸਿੰਪਲ ਕਰਪਟ ਸਿਸਟਮ ਕੋਲ ਛੁਟਕਾਰਾ ਚਾਹੁੰਦੇ ਹੋ, ਉਸ ਕਰਪਟ ਸਿਸਟਮ ਤੋਂ ਤੇ ਖਾਲਿਸਤਾਨ ਦੀ ਪ੍ਰਾਪਤੀ ਕਰੋ। ਠੀਕ ਹੈ ਜੀ, ਚੜ੍ਹਦੀ ਕਲਾ। ਤੁਰੋ ਜੀ, ਨਾਲ ਲੈਣਾ ਸਿੰਘਾਂ ਦੀਆਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ। ਆਜੋ ਜੀ ਬਾਬਾ ਜੀ। ਲਓ ਜੀ, ਸਾਡੇ ਨਾਲ ਫੋਟੋ ਖਿਚਾਣੀ ਸਿੰਘਾਂ ਨੇ। ਆ ਲਓ ਜੀ, ਧੰਨਵਾਦ ਆ ਜੀ, ਥੈਂਕ ਯੂ। ਵੋਟਾਂ ਪਾਉਣ ਆਏ। ਚੜ੍ਹਦੀ ਕਲਾ ਜੀ। ਹੋ ਜੋ ਸਾਡੀਆਂ ਭੈਣਾਂ ਜਿਹੜੀਆਂ ਨੇ ਵੋਟਾਂ ਪਾਉਣ ਆਈਆਂ, ਨੌਜਵਾਨ ਤਬਕਾ ਵੱਡੇ ਪੱਧਰ ਦੇ ਉੱਤੇ ਨਿਕਲਿਆ। ਸਿੰਘੋ ਕੀ ਹਾਲ ਆ? ਕਾਇਮ ਹੋ? ਕਿੰਨੀਆਂ ਵੋਟਾਂ ਲੈ ਕੇ ਆਏ ਹੋ? ਹੈਗੀਆਂ ਜੀ 15 ਵੋਟਾਂ ਜੀ। ਲਿਆਂਦੀਆਂ ਕਿੱਥੋਂ? ਆਪਣੀ ਫੈਮਿਲੀ ਹੈਗੀ ਹੈ ਜੀ 8 ਜਣਿਆਂ ਦੀ। ਹਾਂਜੀ, ਇੱਥੇ ਲੋਕਲ ਹੋ? ਹਾਂਜੀ, ਲੋਕਲ ਹੀ ਹਾਂ ਜੀ, ਆਕਲੈਂਡ ਦੇ। ਬਾਕੀ ਟੀ ਭੁੱਕੀ ਤੋਂ ਆਏ ਹਾਂ ਜੀ। ਹਾਂਜੀ, ਭਾਜੀ ਹੁਣੇ ਮਿਲਟਨ ਤੋਂ ਆਏ ਆ ਜੀ। ਹਾਂਜੀ, ਲਓ ਜੀ, ਟੀ ਭੁੱਕੀ ਵਾਲਿਆਂ ਦੀ, ਇਹਨਾਂ ਦਾ ਬਹੁਤ ਸੋਹਣਾ ਸ਼ਹਿਰ ਆ ਟੀ ਭੁੱਕੀ। ਸਰੀ ਵਾਂਗੂ ਸੋਹਣਾ ਸ਼ਹਿਰ ਆ। ਜਿਹਨੇ ਸਰੀ ਦੇਖਿਆ ਉਹਨੇ ਟੀ ਭੁੱਕੀ ਦੇ ਨਜ਼ਾਰੇ ਦੇਖੇ ਨੇ। ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ? ਜੀ ਕਹਿਣਾ ਕੁਝ ਨਹੀਂ ਚਾਹੁੰਦੇ ਜੀ, ਵੋਟਾਂ ਟੀ ਭੁੱਕੀ ਤੋਂ ਪਾਉਣ ਆਏ ਆ। ਹਾਂ, ਆਪਣਾ ਜਿਹੜਾ ਆਪਣੇ ਕੋਲ ਹੱਕ ਹੈ ਜਿਹੜਾ ਉਹ ਆਪਣਾ ਨੂੰ ਵਰਤਣਾ ਚਾਹੀਦਾ ਜੀ। ਅੱਗੇ ਜੋ ਆ ਅਕਾਲ ਪੁਰਖ ਦੀ ਮੌਜ ਹੈ ਜੀ, ਉਹਦੀ ਮੌਜ ਆ। ਤੁਸੀਂ ਆਪਣਾ ਫਰਜ਼ ਨਿਭਾ ਦੇਣਾ। ਤੁਸੀਂ ਆਪਣਾ ਫਰਜ਼ ਨਿਭਾ ਦੇਣਾ ਜੀ। ਕਿੰਨੇ ਨਾਲ ਲਿਆਂਦੇ ਵੋਟਾਂ? ਹਾਂਜੀ, ਇਸ ਵਿੱਚ ਤਾਂ 2 ਮੈਂਬਰ ਹੀ ਆਏ ਆ, ਆਪ ਹੀ 3 ਮੈਂਬਰ ਨਾਲ ਹੋ ਰਹੇ ਜੀ। ਠੀਕ ਆ ਭਾਊ ਜੀ, ਤੁਸੀਂ ਫੌਜਾਂ ਕਿੱਥੋਂ? ਵਾਹਿਗੁਰੂ ਫਤਿਹ ਜੀ। ਅਸੀਂ ਹੈਮਿਲਟਨ ਤੋਂ ਆਏ ਜੀ। ਹਾਂਜੀ, ਅਸੀਂ ਪਰਿਵਾਰ ਹੀ ਆਏ ਆ ਜੀ, ਮੈਂ ਤੇ ਮੇਰੇ ਘਰ ਵਾਲੇ। ਹਾਂਜੀ, ਚੜ੍ਹਦੀ ਕਲਾ। ਚੜ੍ਹਦੀ ਕਲਾ। ਧੰਨਵਾਦ ਆ ਜੀ, ਪੂਰਾ ਪਰਿਵਾਰ ਪਹੁੰਚੇ ਨੇ। ਇੱਧਰ ਸਾਡੇ ਹੋਰ ਸਿੰਘ ਵੀ ਪਹੁੰਚੇ ਨੇ। ਪੂਰਾ ਸਮਾਨ ਲਈ ਫਿਰਦੇ ਆ। ਇਹ ਕੀ ਚੱਕਰ ਆ?
ਇੱਧਰ ਆ ਜਾਓ ਸਿੰਘੋ, ਲੰਘ ਜਾਓ ਜਿਹਨੇ ਲੰਘਣਾ ਪਿੱਛੋਂ। ਗੱਡੀਆਂ ਉੱਪਰ ਲਾਵਾਂਗੇ, ਗੱਡੀਆਂ ਉੱਤੇ ਲਾ ਦੇਣਾ, ਪੱਕਾ ਕੰਮ ਜਗਾੜ ਫਿੱਟ ਕਰ ਦੇਣਾ। ਹਾਂ, ਤੇ ਕਿੱਥੋਂ ਆਈਆਂ ਫੌਜਾਂ? ਅਸੀਂ ਮਨਰੇਵੇ ਤੋਂ ਆ ਉਦਾਂ ਤਾਂ ਜੀ, ਤੇ ਪਰ ਮੇਨ ਅਸੀਂ ਹੈਗੇ ਆ ਬਠਿੰਡੇ ਤੋਂ। ਬਠਿੰਡੇ ਵਾਲੇ ਆ। ਤੇ ਕਿੰਨੀਆਂ ਵੋਟਾਂ ਲਿਆਂਦੀਆਂ? ਵੋਟਾਂ ਜੀ ਅਸੀਂ ਲਿਆਂਦੀਆਂ 5 ਵੋਟਾਂ ਲਿਆਂਦੀਆਂ, 2 ਜਣੇ ਅਸੀਂ ਆ, ਬਾਕੀ ਮੇਰਾ ਸੱਸ ਸਹੁਰਾ ਉੱਧਰ ਬੈਠੇ ਨੇ। ਪੂਰਾ ਕੰਮ ਪਾ ਕੇ ਕੰਮ ਖਿੱਚਦਾ, ਪੂਰਾ ਖਿੱਚ ਕੇ ਜੀ। ਤੇ ਆਪਣੀ ਰਾਜ ਦੀ ਗੱਲ ਆ ਗਈ, ਛੋਟੀ ਮੋਟੀ ਗੱਲ ਨਹੀਂ। ਐਡੀ ਸੰਗਤ ਜਿਹੜੀ ਆ ਪਹੁੰਚੂਗੀ ਆਕਲੈਂਡ? ਹਾਂਜੀ, ਕਿਉਂਕਿ ਜਿਹੜੇ ਖਾਸ ਕਰਕੇ ਆਪਾਂ ਬਾਹਰ ਆਏ ਆਂਗੇ, ਆਪਣੇ ਦਿਲ 'ਚ ਥੋੜਾ ਜਿਹਾ ਜ਼ਿਆਦਾ ਦਰਦ ਆ, ਕਿਉਂਕਿ ਇੱਕ ਤਾਂ ਜਦੋਂ ਆਪਾਂ ਇੰਡੀਆ ਹੁੰਦੇ ਆ, ਇੰਡੀਅਨ ਮੀਡੀਆ ਜਿਹੜਾ ਉਹ ਇਹੋ ਜਿਹਾ ਕੁਛ ਉਹ ਨਹੀਂ ਕਰਦਾ, ਡਰਾਈ ਜਾਂਦਾ। ਸਵੇਰ ਤੋਂ ਸ਼ੁਰੂ ਹੁੰਦਾ ਲੋਕਾਂ ਨੂੰ ਡਰਾਉਣਾ ਨਾ, ਉਹਨਾਂ ਦੀਆਂ ਬੜੀਆਂ ਚੀਕਾਂ ਮਾਰੀ ਜਾਂਦੀਆਂ ਨੇ ਸ਼ਿਲ ਪਾ ਕੇ ਸਾਥ ਜੀ। ਚੱਕਣ ਮਤਲਬ ਆਪਣੇ ਚੈਨਲਾਂ ਤੇ ਜਾਂ ਉਹ ਆਪਾਂ YouTube ਤੇ ਵੀ ਇਹੋ ਜਿਹੇ ਕਾਸੇ ਤੇ ਬੈਨ ਕਰ ਦਿੰਦੇ ਨੇ, ਪਰ ਇੱਥੇ ਆ ਕੇ ਆਪਾਂ ਨੂੰ ਥੋੜਾ ਜਿਹਾ ਜ਼ਿਆਦਾ ਨੌਲੇਜ ਮਿਲਦੀ ਹੈ ਵੀ ਆਪਣੇ ਤੇ ਕਿੰਨਾ ਕੁ ਅਤਿਆਚਾਰ ਹੋ ਰਿਹਾ, ਕੀ ਕੁਛ ਹੋਇਆ, ਤੇ ਉਹਦਾ ਕਰਕੇ ਫਿਰ ਦਿਲ 'ਚ ਦਰਦ ਸਕਾਂ ਦੀ ਜਿੰਨੀ ਬਾਹਰ ਲਿਆਂਦੇ ਆ ਉਨੀ ਉੱਥੇ ਜਿਹੜੇ ਬੈਠੇ ਉਹਨਾਂ ਦੇ ਜ਼ਿਆਦਾ ਆ ਨਾ, ਉਹਨਾਂ ਨਾਲੋਂ ਵੱਧ ਸ਼ਾਇਦ ਆਪਣੇ ਆ ਜੀ। ਕਿਉਂਕਿ ਆਪਾਂ ਆਪਦੀ ਜਦੋਂ ਕਹਿੰਦੇ ਹੁੰਦੇ ਨਾ ਕੋਈ ਮਾਂ ਤੋਂ ਦੂਰ ਹੋਵੇ, ਆਪਾਂ ਆਪਦੀ ਧਰਤੀ ਤੋਂ ਦੂਰ ਹੋਏ ਆ, ਫਿਰ ਉਹਦੇ ਪ੍ਰਤੀ ਆਪਾਂ ਨੂੰ ਪਤਾ ਲੱਗਦਾ ਵੀ ਕਿੰਨਾ ਦਰਦ ਹੈਗਾ ਹਨਾ। ਚੜ੍ਹਦੀ ਕਲਾ ਜੀ। ਦਰਦ ਲਿਆ। ਫੌਜਾਂ ਪਹੁੰਚ ਚੁੱਕੀਆਂ ਨੇ ਜੀ, ਸਾਡੇ ਕੋਲ ਫੌਜ ਪਹੁੰਚ ਚੁੱਕੀ ਆ। ਬਾਬਾ ਜੀ ਆ ਜਾਓ, ਫੌਜਾਂ ਪਹੁੰਚ ਗਈਆਂ ਨੇ। ਬਾਬਾ ਜੀ ਖਾਲਸਾ ਜੀ ਫਤਿਹ। ਕਿੱਥੋਂ ਆਈਆਂ ਫੌਜਾਂ? ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਇੱਥੇ ਕਿੱਥੇ ਡੇਰੇ ਲਾਏ ਨੇ ਫੌਜਾਂ ਨੇ? ਇੱਥੇ ਹੀ ਮੰਗਾ ਕਿਲੋ ਲਾਈ ਸੋਣੀ, ਮੰਗਾ ਕਿਲੋ ਰੋਟਰੂ ਕੋਲ। ਤੇ ਕਿੰਨੀਆਂ ਫੌਜਾਂ ਨੇ? ਸਾਰੀ ਆ ਫੌਜ ਹੀ ਆਪਣੀ, ਪੂਰਾ ਜਥਾ ਆਪਣਾ ਆ। ਫੌਜਾਂ ਬਹੁਤ, ਅਜੇ ਫੌਜ ਬਹੁਤ ਆਈ ਆ। ਹਾਂਜੀ, ਸਿੰਘਾਂ ਦੀ ਇੰਟਰਵਿਊ ਤੋਂ ਬਾਅਦ ਤੇ ਕਿੰਨੀਆਂ ਵੋਟਾਂ ਲਿਆਂਦੀਆਂ ਸਿੰਘਾਂ ਨੇ? 40। ਹਾਂਜੀ ਹਾਂਜੀ। ਅੱਛਾ, ਇੱਥੇ ਮਤਲਬ ਲਾਈਨ ਕਿੱਥੇ ਤੱਕ ਆ ਪਿੱਛੇ? ਬਹੁਤ ਲੰਬੀ ਆਈ ਇੱਥੇ ਨਾਲੇ ਇੱਥੇ ਮੈਂ ਸੁਣਿਆ ਇੱਕ ਚੁਣਿਆ ਹੋਇਆ ਨੁਮਾਇੰਦਾ ਪਾਰਟੀ ਸੀਗਾ, ਕਹਿੰਦਾ ਵੋਟ ਕੋਈ ਮੰਗਦਾ ਖਾਲਿਸਤਾਨ ਕੋਈ ਨਹੀਂ ਇੱਥੇ, ਤੇ ਉਹ ਚੁਣੇ ਹੋਏ ਨੁਮਾਇੰਦੇ ਪਤਾ ਨਹੀਂ ਕਿਹੜੇ ਲੀਡਰ। ਇੱਥੇ ਤਾਂ ਦੁਨੀਆ ਐ ਲੱਗਦਾ ਵੀ ਸਾਰੇ ਮੰਗਦੇ ਖਾਲਿਸਤਾਨ ਆ। ਬਿਲਕੁਲ ਜੀ ਬਿਲਕੁਲ, ਸਾਰੇ ਹੀ ਖਾਲਿਸਤਾਨ ਆ, ਜਿੰਨੇ ਵੀ ਆਪਣੇ ਵੀਰ ਭਰਾ ਜਸਨ ਦਾ ਖਾਲਿਸਤਾਨ ਵਾਲੇ ਸਾਰੇ। ਮੈਂ ਨਾ ਲੈ ਕੇ ਫੜ ਕੇ ਵਿਖਾ ਰਹੀ ਉਹਨੂੰ ਇੱਕ ਉਹ ਆਪ ਆ ਜਾਵੇ। ਨਹੀਂ, ਉਹਨਾਂ ਨੇ ਤਾਂ ਕੱਲ भी उनके मीडिया ने ला देना जी। 5-10 लोग आए थे, वो हल्ला गुल्ला कर रहे थे, उन्होंने झंडे ऊपर कर दिया, फिर झंडा नीचे कर दिया, वो चले गए। इन्ना का उन्होंने कहते सार देना, मैंने लगता कि नहीं। चलो सार लेना, पर इत्थे ते सच है ही है ना, जिसम दे सारा सच आ। बिल्कुल। चलो जी, चढ़दी कला। फौजां भी पहुंच चुकियां ने। सो लोग लो जी, साडे कोल सिंह पहुंचे। सिंह की हाल आ? पाती वोट? हाँ जी हाँ जी, पाई। कित्थों आईयां फौजां? तरंगे तो। तरंगे तो आए? हाँ जी। किन्ने नाल होर भी आए ने? फैमिली आई पूरी फैमिली। हाँ जी हाँ जी, बच्चे। सो चढ़दी कला। हाँ जी हाँ ते जी। की कहना चाहुंदे हो अज? बस बहुत खुशी हो रही है, अपना इकट्ठ देख के पता लग रहा कि अपना खून हजे भी बाला मारे है, ठंडा नहीं पिया हैगा। ते जे किसी नूं लगदा है कि हाँ भी अपना इकट्ठ नहीं हैगा, इत्थे आके देख सकते हैं। अपना परिवार है पूरा, परिवार एक इकट्ठ, आपां पूरे इकट्ठे हैं। चढ़दी कला जी, चढ़दी कला पूरी। बिल्कुल जी, परिवार जिहड़ा पूरा आ। सो इस वेले तुसीं देख सकते हो संगतां जिहड़ियां ने आईयां होईयां ने। साडे नाल जथा, साडे कोल जथा पहुंच चुका। ਉਹ ਵੀ ਪਿੱਛੋਂ ਵੀ ਆ ਜਾਵੇ, ਪਿੱਛੇ ਵਾਲਾ ਭਾਈ ਵੀ ਆ ਜਾਵੇ। ਬਾਬਾ ਜੀ ਵਾਹਿ ਖਾਲਸਾ ਫਤਿਹ। ਲਓ ਜੀ, ਉਹ ਹਿੰਦੀ ਮੂਵੀਆਂ ਵਾਲੇ ਕਹਿੰਦੇ ਹੁੰਦੇ ਸਰਗਣਾ, ਉਹ ਜਦੋਂ ਮੇਨ ਬੰਦਾ ਫੜਿਆ ਜਾਂਦਾ ਨਾ, ਉਹ ਕਹਿੰਦੇ ਸਰਗਣਾ ਕਹਿੰਦੇ ਆ ਗਏ। ਆਹ ਸਾਡੇ 2 ਬੰਦੇ ਆਏ ਜੀ, ਬਾਬਾ ਜੀ ਸਿਡਨੀ ਤੋਂ ਆਏ ਨੇ ਜੀ। ਇਹ ਵੋਟਾਂ ਇਹਨਾਂ ਨੇ ਪਾਈਆਂ ਹੋਈਆਂ, ਇਹ ਆਏ ਆ ਨਜ਼ਾਰਾ ਲੈਣ। ਪੂਰੀ ਚੜ੍ਹਦੀ ਕਲਾ ਜਾਏ ਆ ਜੀ, ਚੜ੍ਹਦੀ ਕਲਾ ਜਾਏ ਆ। ਬਸ ਭਾਰਤ ਮਾਤਾ ਹਿਲਾ ਕੇ ਰੱਖੜੀ ਹੁਣ। ਤੇ ਇੱਥੇ ਜਦੋਂ ਅਸੀਂ ਦੇਖਦੇ ਹਾਂ ਸਿਡਨੀ ਵੋਟਾਂ ਵੀ ਪਈਆਂ, ਸਿਡਨੀ ਸੈਂਟਰ ਦਾ ਬਹੁਤ ਰੌਲਾ ਦਾ। ਮੈਨੂੰ ਲੱਗਦਾ ਇੱਕ ਦਿਨ ਪਹਿਲਾਂ ਤੱਕ ਤਾਂ ਨਹੀਂ ਪਤਾ ਲੱਗਦਾ ਸੀ ਵੋਟਾਂ ਪੈਣੀਆਂ ਕਿੱਥੇ ਨੇ। ਇੱਥੇ ਸਰਕਾਰ ਨੇ ਆਪਣਾ ਦਿਲ ਦੇਤਾ, ਹਾਰਟ। ਪਰ ਉਹ ਵੀ ਆਪਣਾ ਰਿਕਾਰਡ ਹੀ ਸੀਗਾ। ਜਿੰਨੀ ਉੱਥੇ ਕਰੋ ਜ਼ਿਆਦਾ ਆਪਣਾ ਉਹ ਵਧੀਆ ਬਿਨਾਂ ਦੱਸੇ ਵੋਟਾਂ ਪਵਾਤੀਆਂ। ਇੱਕ ਤਾਂ ਹੈ ਨਾ ਵੀ ਇਹਨਾਂ ਨੇ ਪਹਿਲਾਂ ਦੱਸਤਾ, ਸਿਡਨੀ ਵਾਲਿਆਂ ਨੇ ਬਿਨਾਂ ਸੈਂਟਰ ਐਲਾਨਿਆ ਵੋਟਾਂ ਪਵਾਤੀਆਂ। ਉਹ ਆਪਣਾ ਵੱਡਾ ਘੋਲ ਸੀਗਾ। ਹਾਂ, ਹਾਂਜੀ ਹਾਂ, ਇੱਕ ਦਿਨ ਚ ਹੀ ਪਵਾਤੀਆਂ। ਆਹ ਗੱਲ ਹੈ, ਸਿਡਨੀ ਵਾਲਿਆਂ ਨੇ ਜੋ ਮਰਜ਼ੀ ਕਹੀ, ਚਲੋ ਇੱਕ ਦਿਨ ਚ ਵੋਟਾਂ ਪਵਾਤੀਆਂ, ਨਵੇੜਤਾ ਕੰਮ। ਹੋਰ ਕੀ ਕਹਿਣਾ ਚਾਹੁੰਦੇ ਹੋ? ਬਸ ਇਹ ਚੜ੍ਹਦੀ ਕਲਾ ਜੀ, ਬਸ ਇਹ ਹੈ, ਚੜ੍ਹਦੀ ਕਲਾ ਵਾਸਤੇ ਆਏ ਆ ਤੇ ਆਪਣੀ ਜਲਦੀ ਆਪਣਾ ਕੌਮੀ ਘਰ ਬਣੇ ਤੇ ਆਪਾਂ ਵੀ ਯਾਦ ਹੋਈਏ। ਤੇ ਮਤਲਬ ਇਹ ਮਹਾਰਾਜ ਅੱਗੇ ਅਰਦਾਸ ਕਰਦੇ ਚੜ੍ਹਦੀ ਕਲਾ ਵਾਸਤੇ। ਸਿਡਨੀ ਦਾ ਕੀ ਹਾਲਾਤ ਆ? ਵਧੀਆ ਜੀ, ਵਧੀਆ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਜੀ। ਕੱਲ ਐਡਲੈਟ ਤੋਂ ਆਈ ਜਾਂਦੇ, ਸਾਡੇ ਵੀ ਪਵਾ ਦਿਓ। ਜੋ ਦੀਆਂ ਵੋਟਾਂ ਵੈ ਹਟੀਆਂ ਸਿਡਨੀ ਵਿੱਚ ਬਹੁਤ ਚੇਂਜ ਹੋ ਗਿਆ ਹੁਣ।
ਨਿਊਜ਼ੀਲੈਂਡ ਹੀ ਆ ਜਾਓ ਨਾਲ ਹੀ ਆ। ਬਿਲਕੁਲ ਠੀਕ ਆ ਜੀ, ਚੜ੍ਹਦੀ ਕਲਾ। ਹੋਰ ਕੁਝ ਕਹਿਣਾ ਚਾਹੁੰਦੇ ਹੋ? ਧੰਨਵਾਦ, ਧੰਨਵਾਦ ਆ ਜੀ, ਥੈਂਕ ਯੂ ਜੀ। ਸੋ ਇਹ ਸੀਗਾ ਜਥਾ ਸਿਡਨੀ ਤੋਂ ਜਿਹੜਾ ਪਹੁੰਚਿਆ ਸੀ। ਸੋ ਆਓ ਜੀ ਅੱਗੇ ਗੱਲਾਂ ਬਾਤ। ਬਾਬਾ ਜੀ ਕੀ ਹਾਲ ਆ? ਵਧੀਆ ਜੀ, ਤੁਸੀਂ ਸੁਣਾਓ? ਕਿੱਥੋਂ ਆਈਆਂ ਫੌਜਾਂ? ਪਾਮਿਸਟਨ ਨੋਰਥ ਤੋਂ। ਪੈਮਿਸਟਨ ਨਾਰਥ ਤੋਂ। ਕਿੰਨਾ ਦੇਰ ਲੱਗਿਆ? ਆਪਾਂ 6 ਤੋਂ 7 ਘੰਟੇ ਲੱਗ ਜਾਂਦੇ। 6 ਤੋਂ 7 ਘੰਟੇ। ਕਿੰਨੀਆਂ ਫੌਜਾਂ ਆਈਆਂ? 50-60 ਬੰਦੇ ਆਏ ਹੋਣੇ ਸਾਡੇ ਟਾਊਨ ਚੋਂ। 50-60 ਬੰਦੇ? ਹਾਂਜੀ। ਵਾਹ ਜੀ ਵਾਹ, ਸਿਰਾ ਲਾਇਆ ਪਿਆ। ਲਾਈਨ ਪਿੱਛੇ ਕਿੱਥੇ ਤੱਕ ਆ? ਲਾਈਨ ਤਾਂ ਬਹੁਤ ਲੰਬੀ ਲਾਈਨ ਹੈ। ਹਾਂ, ਬਹੁਤ ਲੰਬੀ ਲਾਈਨ। ਪੂਰਾ ਕੰਮ ਖਿੱਚਿਆ ਗਿਆ? ਪੂਰਾ ਕੰਮ ਖਿੱਚਿਆ ਗਿਆ ਜੀ। ਮੈਨੂੰ ਲੱਗਦਾ ਵੜ ਜਾਣੀਆਂ ਸਮੁੰਦਰ 'ਚ ਹੈ। ਚੜ੍ਹਦੀ ਕਲਾ। ਲਾਓ ਜੀ, ਇਹ ਜੰਗ ਜਨਰੇਸ਼ਨ, ਜੰਗ ਬਲੱਡ ਬਹੁਤ ਨਿਕਲਿਆ। ਬਾਬਾ ਜੀ ਕੀ ਹਾਲ ਆ? ਕਾਇਮ ਹੋ? ਹਾਂਜੀ ਵਧੀਆ, ਚੜ੍ਹਦੀ ਕਲਾ। ਲਓ ਜੀ, ਇਹ ਆ ਗਏ ਜੀ ਸਾਡੇ ਰੋਟਾਰੂਆ। ਨਾਂ ਨਹੀਂ ਮੈਨੂੰ ਲੈਣੇ ਆਂਦੇ। ਬਾਬਾ ਜੀ ਕਿੰਨੀਆਂ ਵੋਟਾਂ ਲੈ ਕੇ ਆਏ ਹੋ? ਵੋਟਾਂ ਬਹੁਤ ਹੈ ਜੀ, ਲਾਈਨ ਲੱਗੀ ਆ ਬਹੁਤ। ਮੇਜਰ ਫਾਇਰ ਕਾਲ ਆ। ਹਾਂਜੀ ਹਾਂਜੀ, ਜਿਹੜਾ ਕਹਿੰਦਾ ਨਾ ਵੀ ਭਾਜੀ ਫਾਇਰ ਕਾਲ, ਮੇਜਰ ਫਾਇਰ ਕਾਲ ਆ, ਅੱਗ ਬਹੁਤ ਆ। ਹਾਂਜੀ ਪੂਰੀ ਜੀ ਪੂਰੀ, ਬਹੁਤ ਲੰਮੀ ਲਾਈਨ ਲੱਗ ਗਈ ਆ। ਤੇ ਅਸੀਂ 9 ਵਜੇ ਪਹੁੰਚੇ ਆ, ਉਦੋਂ ਵੀ ਪੂਰੀ। ਅਸੀਂ ਅਜੇ ਸਾਨੂੰ ਦੇਖ ਲਓ ਘੰਟੇ ਤੋਂ ਜ਼ਿਆਦਾ ਹੋ ਚੱਲਾ ਤੇ ਇੱਥੇ ਤੱਕ ਪਹੁੰਚੇ ਆ। ਅੱਗੇ ਜਾਣ ਨੂੰ ਵੀ ਟਾਈਮ ਲੱਗਣਾ। 5 ਘੰਟਾ ਹੋ ਗਿਆ। ਚੜ੍ਹਦੀ ਕਲਾ ਹੋਈ ਪਈ ਆ। ਬਹੁਤ ਵਧੀਆ ਜੀ, ਬਹੁਤ ਕਿਰਪਾ ਆ। ਇਹ ਤਾਂ ਤੁਸੀਂ ਘੰਟੇ 'ਚ ਨਿਬੜ ਜਾਣਾ, ਬੜੇ ਚੰਗੇ ਆ। ਹਾਂਜੀ ਇਹਦੇ ਸੈਨ ਫਰਾਂਸਿਸਕੋ ਵਾਲਿਆਂ ਨੂੰ ਪੁੱਛ ਕੇ ਦੇਖੋ ਜਿਹੜੇ ਸਵੇਰ ਦੇ ਲੱਗੇ ਹੋਏ ਸੀਗੇ। ਹਾਂਜੀ ਅਸੀਂ ਉਦੋਂ 4 ਵਜੇ ਤੁਰ ਪਏ ਸੀਗੇ। ਫਿਰ ਆਉਂਦਿਆਂ ਨੂੰ ਥੋੜਾ 4 ਘੰਟੇ ਦੀ ਡਰਾਈਵ ਵੀ ਆ, ਤਾਂ ਕਰਕੇ ਥੋੜਾ ਲੇਟ ਵੀ ਹੋ ਗਿਆ। ਸੋਚਿਆ ਸੀਗਾ ਵੀ ਅਰਲੀ ਜਾਵਾਂਗੇ, ਪਰ ਸਾਡੇ ਆਉਂਦਿਆਂ ਨੂੰ ਲਾਈਨਾਂ ਲੱਗੀਆਂ ਸੀ। ਤੁਸੀਂ ਕਿਹਾ ਵੀ ਪਤਾ ਨਹੀਂ ਮੈਂ ਪਹਿਲੇ ਨੰਬਰ ਤੇ ਹੋਣਾ। ਇੱਥੇ ਨਹੀਂ ਪਤਾ ਬਗਾਨੇ ਪੁੱਤ ਪਰੇ ਤੋਂ ਪਰੇ। ਹਾਂਜੀ ਬਿਲਕੁਲ, ਬਹੁਤ ਚੜ੍ਹਦੀ ਕਲਾ ਹੈ ਜੀ। ਚੜ੍ਹਦੀ ਕਲਾ। ਧੰਨਵਾਦ ਆ ਜੀ, ਥੈਂਕ ਯੂ ਜੀ। ਲਓ ਜੀ, ਚਾਹ ਆ ਗਈ, ਚਾਹ ਪੀਓ। ਚਾਹ ਆ ਗਈ ਜੀ, ਚਾਹ। ਕੰਟੀਨਿਊ ਵੀ ਕਿਨਾਂ ਦਾ। ਲਓ ਜੀ, ਨਾਲੇ ਕੰਮ ਚੱਲੂਗਾ, ਲਾਈਵ ਵੀ ਚੱਲੂਗੀ, ਨਾਲੇ ਚਾਹ। ਬਸ। ਲਓ ਜੀ, ਚਾਹ। ਵਾਹਿਗੁਰੂ ਜੀ। ਲਓ ਜੀ, ਚੜ੍ਹਦੀ ਕਲਾ, ਕਿਰਪਾ। ਅੱਗੇ ਗੱਲ ਕਰਦੇ ਹਾਂ। ਸਿੰਘੋ ਕੀ ਹਾਲ ਚਾਲ ਆ? ਬਾਬਾ ਜੀ ਖਾਲਸਾ ਜੀ। ਭਾਈ ਤੁਹਾਡੇ ਕਿੱਥੋਂ ਆਈਆਂ ਫੌਜਾਂ? ਬਾਬਾ ਜੀ ਇੱਥੋਂ ਆਕਲੈਂਡ ਤੋਂ ਹੀ ਆ, ਪਿੱਛੇ ਤੋਂ ਅੰਬਾਲੇ ਤੋਂ। ਅੰਬਾਲੇ ਤੋਂ? ਹਾਂਜੀ। ਤੇ ਕਿੰਨੀਆਂ ਵੋਟਾਂ ਲਿਆਂਦੀਆਂ? ਬਾਬਾ ਜੀ ਇਹ ਤਾਂ 2 ਹੀ ਆ, 2 ਇੱਥੇ ਅਸੀਂ। ਹਾਂਜੀ। ਕਹਿੰਦੇ ਪਿੱਛੇ ਹੁੰਦੇ ਪੂਰਾ ਪਿੰਡ ਭੁਗਤਾ ਦੇਣਾ ਦਾ। ਹਾਂ, ਪਿੱਛੇ ਹੁੰਦੇ ਪੂਰਾ ਪਿੰਡ ਭੁਗਤਾ ਦੇਣਾ ਸੀਗਾ। ਅਜੇ ਇੱਥੇ 2 ਹੀ ਆ, ਪਿੰਡ ਚੋਂ ਹੀ ਕਹਿਣਾ ਸਾਰੇ ਚੋਂ। ਇੱਥੇ 2 ਹੀ ਆ ਗਏ। ਸਾਰੇ ਪਿੰਡ ਦੀਆਂ ਮੈਂ ਇਕੱਲਾ ਪਾ ਦੇਣਾ। ਬਿਲਕੁਲ ਬਾਬਾ ਜੀ, ਜਿੰਨਾ ਜ਼ੋਰ ਆ ਸਾਰਾ ਲਾਵਾਂਗੇ। ਤੇ ਹੋਰ ਸੰਗਤਾਂ ਵੀ ਹੈਗੀਆਂ ਜਾਣ ਪਛਾਣ ਦੇ ਯਾਰ ਦੋਸਤ ਆਏ ਹੋਏ? ਹਾਂ ਬਾਈ ਆਏ। ਹੋਰ ਜਿੰਨੇ ਹੈਗੇ ਸਾਰਿਆਂ ਨੂੰ ਦੱਸਿਆ ਹੋਇਆ। ਬਾਕੀ ਬਾਤ ਤੋਂ ਬਾਅਦ ਇਹ ਹੈ ਵੀ ਪਹੁੰਚੇ ਹੋਏ ਨੇ ਆਪਾਂ। ਚੜ੍ਹਦੀ ਕਲਾ, ਚੜ੍ਹਦੀ ਕਲਾ। ਠੀਕ ਆ ਜੀ। ਸੋ ਸੰਗਤਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਅੱਜ ਜਿਹੜੀਆਂ ਨੇ ਪਹੁੰਚੀਆਂ ਨੇ। ਸਾਡੇ ਮਾਤਾ ਜੀ ਵੀ ਵੋਟਾਂ ਆ ਕੇ ਆਏ ਨੇ। ਆਪਾਂ ਇਹਨਾਂ ਦੀ ਵੀ ਇੰਟਰਵਿਊ ਕਰਦੇ ਹਾਂ। ਹਾਂਜੀ ਭੈਣ ਜੀ, ਵਾਹ ਖਾਲਸਾ ਜੀ, ਫਤਿਹ ਜੀ। ਆਦੀ ਵੋਟ ਪਾਉਣੀ ਆ ਵੀਰੇ। ਕੌਣ ਚੱਲੇ ਹੋ? ਕਿੰਨੀ ਉਮਰ ਆ? 53 ਸਾਲ। ਹਾਂਜੀ, ਚੜ੍ਹਦੀ ਕਲਾ। ਚੜ੍ਹਦੀ ਤੁਸੀਂ ਬਿਮਾਰ ਆ, ਤੁਹਾਨੂੰ ਲੱਗਾ ਨਹੀਂ ਵੀ ਘਰੇ ਆਰਾਮ ਕਰ ਲਵਾਂ ਮੈਂ ਕੀ ਕਰਨਾ ਅੱਜ, ਨਾਲੇ ਸ਼ਨੀਵਾਰ ਐਤਵਾਰ ਆ। ਇਸ ਗੱਲ ਦੀ ਖੁਸ਼ੀ ਬਹੁਤ ਆ। ਮਹਾਰਾਜ ਸੱਚੇ ਪਾਤਸ਼ਾਹ ਕਾਰਜ ਪੂਰਾ ਕਰੇ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ। ਹਾਂਜੀ, ਚੜ੍ਹਦੀ ਕਲਾ। ਧੰਨਵਾਦ ਆ। ਸੋ ਮਾਤਾ ਜੀ ਵੋਟ ਪਾਉਣ ਚੱਲੇ ਨੇ। ਸੋ ਸਾਡੀ ਇੱਕ ਮਾਤਾ ਹੋਰ ਵੀ ਆ। ਮਾਤਾ ਜੀ ਵੋਟ ਪਾਤੀ ਕਿ ਰਹਿੰਦੀ ਆ ਹਜੇ? ਆਰਾਮ ਕਰਨਾ ਸੀ ਘਰੇ। ਹਾਂ, ਹੁਣ ਇੱਥੇ ਆਉਣਾ ਚਾਹੀਦਾ ਸੀ। ਲੈ ਆਰਾਮ ਕਰਨਾ ਸੀ ਘਰੇ। ਤੁਸੀਂ ਐਤਵਾਰ ਦਾ ਦਿਨ ਅੱਜ। ਹਾਂ, ਪਾਣੀ ਆ ਵੋਟ ਹੈ। ਮੈਂ ਕਹਿੰਦਾ ਘਰ ਕੰਮ ਕਰਦੇ ਤੇ ਵੋਟ ਪਾਉਣੀ ਵੋਟ ਪਾਣੀ ਆ। ਮਾਤਾ ਦਾ ਜਜ਼ਬਾ ਆ। ਮਾਤਾ ਕਹਿੰਦੀ ਐ ਨਹੀਂ ਮੈਂ ਰੁਕਦੀ। ਚਲੋ ਜੀ, ਬਿਲਕੁਲ ਜਿਹੜੇ ਨੇ ਸੰਗਤਾਂ। ਆਹ ਸਿੰਘ ਨੇ ਤਾਂ ਚੱਕਿਆ ਹੋਇਆ ਝੰਡਾ। ਸਿੰਘਾ ਕੀ ਹਾਲ ਚਾਲ ਆ? ਵਧੀਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਧਰੋਂ ਆਈਆਂ ਫੌਜਾਂ? ਟਰੰਗਾ ਤੋਂ ਭਾਈ ਸਾਹਿਬ ਜੀ। ਝੰਡਾ ਬਹੁਤ ਤਾਂ ਚੱਕਿਆ। ਚਾਹੀਦਾ ਰਾਜ ਭਾਜੀ, ਰਾਜ ਚਾਹੀਦਾ। ਹਾਂਜੀ, ਮੋਦੀ ਨਾਲ ਰਹਿ ਕੇ ਦੇਖਣਾ। ਹੋਰ ਕਹਿੰਦਾ ਰਹਿ ਕੇ ਦੇਖਣਾ। ਸਿੱਖ ਕੌਮ ਨਾਲ ਆਪਣਾ ਚਾਹੀਦਾ ਰਾਜ ਕੀਤਾ, ਉਹ ਵੀ ਕਰਾਂਗੇ। ਉਹ ਕਹਿੰਦੇ ਅਸੀਂ ਨਵਾਂ ਰਾਜ ਬਣਾ ਦੇਣਾ, ਇੱਕ ਹਿੰਦੂ ਰਾਸ਼ਟਰ ਬਣਾ ਦੇਣਾ। ਉਹ ਦੇਖ ਲਓ, ਕਹਿੰਦਾ ਟਰਾਈ ਕਰਕੇ। ਨਹੀਂ ਜੀ ਨਹੀਂ, ਸਿੱਖ ਰਾਜ ਚਾਹੀਦਾ। ਉਹ ਤਾਂ ਕਹਿੰਦਾ ਸਿੱਖ ਸਾਡੇ ਨਾਲ ਨੇ। ਹੋਣਗੇ ਭਾਈ ਨਾਲ, ਜਿਹੜੇ ਹੁੰਦੇ ਆ, ਜਿਹੜੇ ਅੰਦਰੋਂ। ਆਕਲੈਂਡ ਨਿਊਜ਼ੀਲੈਂਡ ਨਾਲ ਨਹੀਂ ਹੈ। ਨਿਊਜ਼ੀਲੈਂਡ ਪੂਰੀ ਸਪੋਰਟ ਤੇ ਆ। ਭਾਵੇਂ ਇੱਥੇ ਦੇ ਵੀ ਕਈ ਸਿੱਖ ਨਹੀਂ ਆਏ, ਪਰ ਆਪਾਂ ਨਾਲ ਆ ਪੂਰੇ ਰਾਜ ਦੇ। ਲਾਈਨ ਕਿੱਥੇ ਤੱਕ ਪਿੱਛੇ? ਬਹੁਤ ਜੀ ਬਹੁਤ, ਜਿੰਨੀ ਗਿਣ ਨਹੀਂ ਸਕਦੇ। ਬਹੁਤ ਦੂਰ ਤੱਕ ਲਾਈਨ ਆ। ਕੰਮ ਪਹੁੰਚ ਗਿਆ। ਬਹੁਤ ਜੀ ਬਹੁਤ। ਲਓ ਜੀ, ਚੜ੍ਹਦੀ ਕਲਾ ਹੋਈ ਪਈ ਆ। ਸੋ ਠੀਕ ਆ ਜੀ। ਆਪਾਂ ਅੱਗੇ ਆ ਵੀ ਫੌਜ ਆ ਗਈ ਆ। ਬਾਬਾ ਜੀ ਕੀ ਹਾਲ ਆ? ਚੜ੍ਹਦੀ ਕਲਾ ਜੀ। ਕਿੱਥੋਂ ਆਈਆਂ ਫੌਜਾਂ? ਆਕਲੈਂਡ ਤੋਂ ਹੀ।
ਆਕਲੈਂਡ ਤੋਂ ਤੇ ਪਿੱਛੇ ਦਾ ਲਾਈਨਾਂ ਦਾ ਵੀ ਵੇਰਵਾ ਦੇ ਦਿਓ, ਹਾਲ ਚਾਲ ਕੀ ਆ? ਬਹੁਤ ਲੰਮੀ ਲਾਈਨ ਲੱਗੀ ਹੋਈ ਹੈ ਇਹ ਘੰਟਾ। ਦੇਖ ਕੇ ਲਾਈਨ ਦੇ ਕੇ ਖੁਸ਼ੀ ਹੁੰਦੀ ਆ ਕਿ ਫਿਕਰ ਲੱਗਦਾ? ਜ਼ਿਆਦਾ ਖੁਸ਼ੀ ਆ, ਅਸੀਂ ਹੁਣੇ ਦੂਣੀ ਲਾਈਨ ਲੱਗੇ ਇਦੋਂ ਵੀ। ਸਾਡਾ ਵੀ ਦਿਲ ਕਰਦਾ ਪੰਜਾਬ ਜਾਈਏ, ਅਸੀਂ ਆਪਦੀ ਆਜ਼ਾਦੀ ਮਾਨੀਏ, ਖੁਸ਼ ਹੋ ਕੇ ਰਹੀਏ ਆਪਦੀ ਕੰਟਰੀ 'ਚ। ਸਾਨੂੰ ਇਹ ਮਜਬੂਰੀ ਤੌਰ ਤੇ ਇੱਥੇ ਆ ਕੇ ਰਹਿਣਾ ਪੈ ਰਿਹਾ, ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਖਾਲਿਸਤਾਨ ਬਣ ਗਿਆ ਵਾਪਸ ਚੱਲ ਜਾਓਗੇ? ਵਾਪਸ ਜਾਣਾ 100% ਵਾਪਸ ਜਾਣਾ। ਖਾਲਿਸਤਾਨ ਤਾਂ ਹੀ ਵੋਟ ਪਾਉਣ ਆਏ ਆ ਸਪੈਸ਼ਲ ਇੱਥੇ ਹੀ ਕਿ ਅਸੀਂ ਵਾਪਸ ਹੀ ਜਾਣਾ, ਆਪਦੇ ਪਰਿਵਾਰਾਂ ਸਮੇਤ ਵਾਪਸ ਜਾਵਾਂਗੇ, ਉੱਥੇ ਆਜ਼ਾਦੀ ਨਾਲ ਰਵਾਂਗੇ। ਹੁਣ ਸਾਨੂੰ ਉੱਥੇ ਕੁਛ ਆਪਦਾ ਫਿਊਚਰ ਨਹੀਂ ਦੱਸਦਾ। ਨਾਲੇ ਭਗਵੰਤ ਮਾਨ ਆ ਗਿਆ, ਕਹਿੰਦੇ ਆਜ਼ਾਦੀ ਆ ਗਈ ਉੱਥੇ। ਉਹ ਬਦਲਾਅ ਉਹਨਾਂ ਵਾਸਤੇ ਹੀ ਆ, ਸਾਡੇ ਵਾਸਤੇ ਨਹੀਂ ਆਈ। ਉਹਦਾ ਵਿਚਾਰਾ ਬਿਮਾਰ ਵੀ ਹੋ ਗਿਆ ਦਾਰੂ ਪੀ ਕੇ ਨਾ, ਉਹਦਾ ਵਿਚਾਰੇ ਦਾ ਕਹਿੰਦੇ ਬਿਮਾਰੀ ਬੂਮਰੀ ਵੀ ਲੱਗ ਗਈ ਉਹਨੂੰ ਭਗਵੰਤ ਮਾਨ। ਚਲੋ ਕੋਈ ਨਹੀਂ ਜੀ। ਸੋ ਇੱਕ ਗੱਲ ਆ ਜੀ, ਜੰਗ ਬਲੱਡ ਬਹੁਤ ਭੁਗਤਿਆ। ਬਾਬਾ ਜੀ ਕੀ ਹਾਲ ਆ? ਕਾਇਮ? ਮੈਂ ਚੜ੍ਹਦੀ ਕਲਾ ਵਾਲਾ ਪੂਰੀ ਧੁੱਕੀ ਪਾਈ ਪਈ ਆ ਮਾਲ ਦੀ ਕਿਰਪਾ ਹੋਗੀ ਨਿਊਜ਼ੀਲੈਂਡ ਵਾਲਿਆਂ ਨੇ। ਕਿਉਂਕਿ ਮੈਂ ਚੜ੍ਹਦੀ ਕਲਾ ਹੋਊਗੀ ਪੱਤਾ ਕੀਲਾ ਜੇ ਭਾਸ਼ਾ ਮਾਲ ਦੀ ਕਿਰਪਾ ਸੀ ਪੂਰਾ ਕੰਮ ਖਿੱਚਿਆ ਗਿਆ। ਲਓ ਜੀ ਚੜ੍ਹਦੀ ਕਲਾ। ਆ ਫੌਜੋ ਕੀ ਹਾਲ ਚਾਲ ਆ? ਬਾਬਾ ਜੀ ਕਿੱਥੋਂ ਆਈਆਂ ਫੌਜਾਂ? ਵੈਲਿੰਗਟਨ ਤੋਂ ਜੀ। ਅੱਛਾ ਜੰਗ ਬਲੱਡ ਬਹੁਤ ਭੁਗਤਿਆ ਅੱਜ ਹੈ? ਬਿਲਕੁਲ ਮਹਾਰਾਜ, ਬਿਲਕੁਲ ਜੀ। ਕਿੰਨੀਆਂ ਫੌਜਾਂ ਨੇ? ਆਇਆ ਜੀ ਵੈਲਿੰਗਟਨ ਤੋਂ। ਤੁਹਾਨੂੰ ਜਾਣਦਾ ਇਹ ਇਕੱਠੇ ਹੀ ਆਇਆ। ਸੋ ਆ ਦੇਖੋ ਜੀ ਜੰਗ ਬਲੱਡ ਸਾਰਾ। ਇਹ ਤਾਂ ਕਹਿੰਦੇ ਇੱਥੇ ਮੰਗਦਾ ਖਾਲਿਸਤਾਨ ਕੋਈ ਨਹੀਂ ਹੈ। ਨਿਊਜ਼ੀਲੈਂਡ 'ਚ ਕਹਿੰਦੇ ਪੁੱਛਦਾ ਕੋਈ ਨਹੀਂ, ਇੱਥੇ ਤਾਂ ਐਵੇਂ ਚਾਰ ਕ ਬੰਦੇ ਨੇ। ਇਹ ਤਾਂ ਸਾਰੀ ਨਿਊਜ਼ੀਲੈਂਡ ਤੁਰੀ ਇੱਧਰ ਨੂੰ। ਅੱਜ ਗੁਰੂ ਸਾਹਿਬ ਦੀ ਕਿਰਪਾ ਹੈ ਜੀ, ਤੇ ਮਹਾਰਾਜ ਆਪ ਹੀ ਮਿਹਰ ਕਰ ਰਹੇ ਨੇ। ਬੜੀ ਸੋਹਣੀ ਗੱਲ ਆ ਵੀ ਸਿੱਖ ਜਦੋਂ ਕ੍ਰੈਡਿਟ ਵੀ ਦਿੰਦਾ ਤਾਂ ਆਪਣੇ ਗੁਰੂ ਨੂੰ ਦਿੰਦਾ ਵੀ ਉਹਦੀ ਕਿਰਪਾ ਦੇ ਨਾਲ। ਬਹੁਤ ਵਧੀਆ ਗੱਲ ਆ। ਦਮਾਲੇ ਵਾਲੇ ਸਿੰਘ ਕਹਿੰਦਾ ਖਾਲਿਸਤਾਨ ਬਣੇ ਤੇ ਪਿੱਛੇ ਜਾਣਾ ਫਿਰ? ਬਿਲਕੁਲ ਚਲਾਂਗੇ ਜੀ। ਪਿੱਛੇ ਜਾਣਗੀਆਂ ਫੌਜਾਂ। ਆ ਬਾਬਾ ਜੀ, ਬਾਬਾ ਜੀ ਕੀ ਹਾਲ ਆ? ਕਾਇਮ? ਸਰ ਮਹਾਰਾਜ ਸਿੰਘੋ ਕੀ ਕਹਿਣਾ ਚਾਹੁੰਦੇ ਹੋ? ਖਾਲਿਸਤਾਨ ਜਿੰਦਾਬਾਦ। ਸਾਰੇ ਹਾਂ ਵਾਲੇ ਲੈ ਕੇ ਆਏ ਹੋ? ਹਾਂ ਵਾਲਾ ਕੋਈ? ਹਾਂ ਗੱਡੀ 'ਚ ਨਹੀਂ ਨਾਲ ਵਾਲਾ, ਗੱਡੀ 'ਚ ਨਹੀਂ ਬਿਠਾਉਂਦੇ ਤੁਸੀਂ? ਸਾਰੇ ਹਾਂ ਵਾਲੇ ਹੀ ਆ, ਸਾਰੇ ਹਾਂ ਵਾਲੇ ਹੀ ਆ। ਸਾਰੇ ਹਾਂ ਵਾਲੇ ਆ ਜੀ। ਮੈਂ ਰੋਮ ਦੀ ਤੁਹਾਨੂੰ ਇਟਲੀ ਦੀ ਗੱਲ ਦੱਸਦਾ। ਉੱਥੇ ਕਹਿੰਦੇ ਇੱਕ ਵਾਰੀ ਵੋਟਾਂ ਪੈਣੀਆਂ ਸੀ, ਇੱਕ ਘਰ 'ਚ 10-15 ਮੁੰਡੇ ਰਹਿੰਦੇ ਸੀ। 14 ਮੁੰਡੇ ਕਹਿੰਦੇ ਹਾਂ ਵਾਲੇ ਸੀ, ਇੱਕ ਨਾ ਵਾਲਾ ਸੀ। ਜਿਹੜਾ ਨਾ ਵਾਲਾ ਸੀ ਉਹਨੂੰ ਕਹਿੰਦੇ ਕਹਿਤਾ ਵੀ ਭਾਜੀ ਤੁਸੀਂ ਆਪਣਾ ਕਮਰਾ ਹੋਰ ਲੱਭੋ। ਲਓ ਜੀ ਚੜ੍ਹਦੀ ਕਲਾ, ਚੜ੍ਹਦੀ ਕਲਾ ਹੋਈ ਪਈ ਆ। ਲਓ ਜੀ ਭੈਣੋ ਭਾਈ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਥੋਂ ਆਈਆਂ ਫੌਜਾਂ? ਆਕਲੈਂਡ ਤੋਂ ਹੀ। ਆਕਲੈਂਡ ਤੋਂ ਆਏ ਹੋ? ਚਲੋ ਚੜ੍ਹਦੀ ਕਲਾ ਆ। ਵੋਟਾਂ ਪਾਉਣ ਆਏ ਹੋ? ਕਿੱਧਰ ਪਾਉਣੀਆਂ ਨੇ? ਇਸ ਨੂੰ ਹੀ ਪਾਣੀਆਂ ਨੇ। ਇਸ ਨੂੰ ਵੋਟਾਂ ਪਾਉਣੀਆਂ ਨੇ? ਅੱਛਾ ਜੀ ਠੀਕ ਆ ਜੀ। ਨੋ ਦਾ ਤਾਂ ਕਹਿੰਦੇ ਮਤਲਬ ਨਹੀਂ ਨਾ। ਜੇ ਕਹਿੰਦੇ ਜੇ ਦੁਬਾਰੇ ਨਾ ਲਿਆ ਕੈਮਰਾ ਖੋਲਣਾ ਹੋ ਜਰਾ। ਨੋ ਦਾ ਕੋਈ ਮਤਲਬ ਨਹੀਂ ਕਹਿੰਦੇ ਹੈਗਾ। ਬਹੁਤ ਚੰਗੀ ਤਰ੍ਹਾਂ ਹੋ ਰਹੀ ਹੈ। ਖੁਸ਼ੀ ਦਾ ਮਾਹੌਲ ਹੈ ਸਾਡੇ ਦੇ ਵਿੱਚ। ਅਸੀਂ ਵੋਟ ਪਾ ਰਹੇ ਹਾਂ। ਛੋਟੇ ਛੋਟੇ ਬੱਚੇ ਸਾਂਸਦ ਮੰਦਰ ਆਏ ਨੇ, ਮੇਰੇ ਪਾਸੇ ਪਹਿਲਾਂ ਟੈਟੂ ਬਣਾ ਰਹੀਆਂ ਨੇ, ਫਾਂਸੇ ਦੇ ਝੰਡੇ ਬੱਚੇ ਦੇ ਬਣਾ ਰਹੇ ਨੇ, ਤੇ ਜਿਹਨਾਂ ਦੇ ਨਾਲ ਛੋਟੇ ਛੋਟੇ ਬੱਚੇ ਨੇ ਉਹ ਆਪਣੇ ਚਿਹਰੇ ਦੇ ਉੱਤੇ ਟੈਟੂ ਬਣਾ ਸਕਦੇ ਨੇ। ਅੱਜ ਟੈਟੂ ਕਿਸੇ ਕਾਰਟੂਨ ਦੇ ਨਹੀਂ ਬਣੇ, ਅੱਜ ਟੈਟੂ ਤੁਹਾਡੇ ਰਾਜ ਦੇ ਬਣੇ ਨੇ। तो बच्चे भी देख रहे हैं कौन दिया बागडोरा ने सामने ने, कौन दिया बागडोरा ने सामने ने, तो कोई सामने ने। आ जाओ पहले सवाल तो खालिस्तान किसी भी करना खालिस्तान से वो कहना मैं प्राइम मिनिस्टर नहीं बनना, मैं कोई मंत्री नहीं बनना, केवल सिटीजन सी। पर जिला खालसे जी खड़े हैं, खालसे राज में नहीं खड़े हैं। क्यों? क्योंकि राज गुरु गोबिंद सिंह जी का हुक्म है। राज हुक्म है, गरीब की रखिया अते जुर्माने की पक्या, ये राज है। जो सारा कुछ आ गया अपने सब तो चीज गुरु साहब ने दे बख्शी है, शुरुआत बख्शी ने गुरु कौम दे के विश्वास आ गया, कौम की चंगी तरह हो रही है। तो इस मामले में साथी ने देखे ऐसी कह रहे थे लोग भारत वाले
ਯੋਧੇ ਦੀ ਸ਼ਹਾਦਤ ਨੇ ਉਹਨਾਂ ਭਾਰਤੀਆਂ ਨੂੰ ਅੱਤਵਾਦੀ ਕੈਟਾਗਰੀ ਦੇ ਵਿੱਚ ਖੜਾ ਕਰ ਦਿੱਤਾ ਜਾ ਕੇ ਦੁਨੀਆ ਦੇ ਵਿੱਚ ਇੰਡੀਆ ਨਹੀਂ ਲਟਕਣਾ ਬਾਹਰਲੀਆਂ ਕੰਟਰੀਆਂ ਵਿੱਚ ਬੁਲਾ ਰਿਹਾ ਡਰਾ ਰਿਹਾ ਧਮਕਾ ਰਿਹਾ ਲੋਕਾਂ ਨੂੰ ਆਪਣੇ ਲੋਕਾਂ ਨੂੰ ਕੱਲ ਵੀ ਦੀ ਗੱਲ ਕਰਦੇ ਸੀ ਇੱਥੇ ਉਹ ਕਹਿੰਦਾ ਸਾਨੂੰ ਪਤਾ ਲੱਗਾ ਇੱਥੇ ਖੜ ਜਾ ਜਾਣਾ ਨਹੀਂ तो कहना समझाने जिसका किसी भी बीमार नहीं जिसका किसी भी नहीं बीमार नहीं राज को डरा रहा है उन्होंने जिसका से वर्क किया जाएगा वो समाज चला गया उन्होंने सानू फोन करके डराते सी मम्मा ये माइक्रोफोन है वो समाज चला गया फिर आप बोल फिर आप इसके अंदर बोल मम्मा जी देख ले कानून के दायरे के अंदर रह के सजा दी जाएगी जिस तरह चंदू ਨੂੰ ਨਕੇਲ ਪਾ ਕੇ ਹਿੱਸਿਆ ਗਿਆ ਸੀ ਇਹਨਾਂ ਨੂੰ ਨਕੇਲ ਪਾਈ ਜਾਏਗੀ ਇਹਨਾਂ ਨੂੰ ਨਕੇਲ ਪਾਈ ਜਾਏਗੀ ਜਿਹੜਾ ਭਾਰਤੀ ਅੱਤਵਾਦੀਆਂ ਨੂੰ ਨੌਜਵਾਨੋਂ ਉਹਨਾਂ ਨੇ ਇੱਥੇ ਲਾਕ ਲਾਇਆ न्यूजीलैंड वालों बताते हैं जो धन्यवाद है दो खबरां ਤੁਹਾਡੇ ਵਾਲੇ ਬਾਹਰ ਨੇ क्यों नहीं करता सारे ਦਾ ਉਹ ਮਿਲ ਜਾਏਗਾ ਤੁਸੀਂ ਦੋਸਤੋ ਉਹ ਪਿੰਡਾਂ ਦੇ ਖਾਸੇ ਦੇ ਤੇ ਮੇਰੇ ਬੰਦੇ ਜਿੰਦੇ ਨੇ ਤੁਸੀਂ ਦੱਸ ਦਿੱਤਾ ਕਿ ਬਾਹਰ ਦਾ ਪੜਾ ਤੁਸੀਂ ਦੱਸ ਦਿੱਤਾ ਕਿ ਬਾਜਾ ਸਿੰਘ ਤੇ ਗੋਤਾ ਸਿੰਘ ਖੜੇ ਸੀ ਤੁਸੀਂ ਸਾਰੇ ਕਰਦਾ ਸਿੰਘ ਤੇ ਗੋਤਾ ਸਿੰਘ ਹੋ ਨੌਜਵਾਨਾਂ ਨੇ ਦੱਸ ਦਿੱਤਾ ਇਹਨਾਂ ਕ੍ਰਾਈਸਟ ਚਰਚ ਤੋਂ ਆਏ ਸੀ ਜਦੋਂ ਉਹਨੂੰ ਪੁੱਛਿਆ ਕਿ ਕਿੰਨੇ ਸੰਗਤ ਦਾ ਬੈਠਣ ਨੂੰ ਉਹ ਮੇਰਾ 16 ਘੰਟੇ ਲੱਗੇ ਮੈਂ ਕਿਹਾ ਅਸੀਂ ਸੋਚਦੇ ਸਾਡੀ 14 ਘੰਟੇ ਦੀ ਫਲਾਈਟ ਹੈ ਇੰਨੇ ਟਾਈਮ ਦੇ ਅਸੀਂ ਕਿੰਨੇ ਘੰਟੇ ਤੋਂ ਉਹਦਾ ਲੈ ਕਰਦਾ ਪਰ ਖੁਸ਼ੀ ਜਿਹੜੀ ਕਿ 16 ਘੰਟੇ वो सफर ਦੇ ਵਿੱਚ ਤੈਅ ਕਰਕੇ ਤੇ ਸਮਝ ਲੈ ਕੇ ਕੁਝ ਮਿਲਦੇ ਇਹ ਜਜ਼ਬਾ ਕੌਮ ਦੇ ਵਿੱਚ ਕੌਮ ਨੇ ਕਦੇ ਬੱਚੀ ਨਹੀਂ ਦਿਖਾਈ ਅੱਜ ਕੌਮ ਨੂੰ ਚੰਗੇ ਲੀਡਰ ਮਿਲੇ ਨੇ ਗੁਰਬਖਸ਼ ਸਿੰਘ ਪੰਨੂ ਪ੍ਰਧਾਨ ਅਵਤਾਰ ਸਿੰਘ ਪੰਨੂ ਅਤੇ ਉਹਨਾਂ ਦੀ ਟੀਮ ਜਿਹੜਾ ਤੇ ਕਰ ਰਹੀ ਹੈ ਤੁਹਾਡੇ ਲਈ डॉक्टर संजू जमे ने वो कहता कौन है डॉक्टर संजू को काफी कुछ दे दे वो कहता कौन है डॉक्टर संजू कहना भाई ने कुछ दे दे सुना बड़ा पापा ने कि मेरे कोशिश की जिक्र नहीं कि हमारे भाई ने ले जाना तो संजू ਜਦੋਂ ਉਹਨਾਂ ਨੂੰ ਟਵੀਟ ਲੱਗਾ ਕਿ ਕੋਈ ਵਿਚਾਰਾ ਨਹੀਂ हम सवाल भाषण नहीं उससे देखो हम जो कमिटी बना ऑफिशियल भी नहीं दे रहे ये कमिटी कंपनी ऑफिशियल बना हम कर दिए इन्हें नजदीक में अमेरिका दे राष्ट्रपति के पॉलिटिक्स पंजाब और डॉक्टर के अंदर देखा करो पॉलिटिक्स पंजाब जीते अपने को मेरे दिन में देखा करो नोट करा करो दुनिया के 105 नंबर आएगा हर पासे पानी की है दुनिया के जाने के अंदर जाने के प्रधान से देते हैं बुलंद ने ये जुबा झूठ पता रहेंगे जिन्ना से प्राप्ति रहेगी एक भाव से भी होगा उसे का भाग के वाले नहीं मेरे सीधी वाले जंग बड़ी शर्मा की एक भाव से भी होगा इसे करो बरकरार जिंदगी क्यों लेकिन ये जीवन में देखिए अपने बच्चे का पूरी बातें समझिए जितने भी शर्म में गया
हिंदुस्तान के शीश पर राजीय से क्या मुंह तो क्या हुआ किसी मानसो तो नौजवानों विकास के करो कभी तक सच्चे पातशाह के सच्चे पातशाह जितने दिन कीमत उठा जितने दिन कीमत उठा आधे आधे हो कीमत कर आधे का वापसी नहीं तो वापसी कर मुझे किसी देश के ठीक से प्रभु देना वो कहना देखो ये गोल है वो परमात्मा ने देखे अपने होना है और राज से बनाने से है हर सेकंड इस राज को गुजर के जाना पड़ेगा क्यों हम सब बंदे कहीं पे आकर मामूले हो गया वो गरीबी की एक भी नहीं है हमें काजल तेरे इतना काम निर्बाध संगत पाजल केवल नाम वो सिखना असल गोल वो तुम्हारी भी परमात्मा कभी नहीं पर साथी जाने ये राज को बिना वो गोल को प्राप्त करना इतना मुश्किल काम है ये राज नहीं तो राज से भी नहीं रह सकता ये राज नहीं तब ये गुरुद्वारे की गड्डियां होंगी तख्त पे जाएंगे ये राज नहीं तियां भैन की बेपत्ती होगी जिस तरह नवंबर दे विच कैपिटल ऑफ इंडिया दिल्ली दे विच ਤੁਹਾਨੂੰ ਬਿੱਲਾ ਕਲੋਨੀ ਜਿਹੜੀ ਹੈ ਭਾਰਤ ਸਰਕਾਰ ਨੇ ਘਰਾਂ ਦੇ ਵਿੱਚ ਪੈਰ ਪਾ ਕੇ ਸੁਣਿਆ 7 ਸਾਲ ਦੀਆਂ ਬੱਚੀਆਂ ਦੀ ਛੱਡੀ ਹੋਈ ਹੈ ਇਹ ਰਾਜ ਨਹੀਂ ਤੋ ਅੱਗੇ ਤੋਂ ਉਹਨਾਂ ਦਰਵਾਜ਼ਿਆਂ ਦਾ ਪੁੱਛਿਆ ਜਾਂਦਾ ਕਿ ਦੱਸੋ ਕਿੱਥੋਂ ਆਇਆ ਸੋਨਾ ਜਦ ਰਾਜ ਸੀ ਤੁਹਾਡੇ ਤਖਤ ਤੇ ਸੋਨਾ ਚੜਿਆ बदलाव जी पौधे गुप्ता हम बनाए गए बदलाव जी हमदल वाला कोई हमला करने वाले सोचता नहीं थी आज राज नहीं तो ये गुरु हमला करके उन्होंने ये सच्चा है सच्चा है नवंबर का महीना सानू नस्ल खुशी दिती है ना सानू विधवा कलोनी दिती पानी साडा लुटिया इस सानू दिता पर एक भी दोबारा नहीं हुई क्यों क्योंकि हमने दी मूल पर दी आ गई है कि राज तो जावा है खालसे का राज तय है ये वक्त हो रहा है हाँ जी बाबा जी मेरे नाल खड़े ने वो कहते शेयर करो लाइक करो यूट्यूब हमने मारती है ये वीर पॉलिटिक्स पंजाब यूपी जवान मंदिर पंजाब प्रोग्राम आंदा रोज ये सुन के देखो कि वीडियो किस तरह खराब हो जाती है जरा सुन के देखो मेरा प्रेम कीता पॉलिटिक्स पंजाब यूके सुधियो पहनो अपन फोन कर दो फोन करके शेयर करो इस सेवा आदमी मेरी सेवा करके जाने मेरी सेवा जिदा जी
ਮਹਿੰਦਰ ਸਿੰਘ ਨੂੰ ਪੁੱਛ ਲੈਂਦੇ ਆ। ਮਹਿੰਦਰ ਸਿੰਘ ਜੀ ਜਿਹੜੇ ਅੰਦਰ ਗਿਆ ਰਾਣਾ ਸਿੰਘ ਦਾ ਬ੍ਰਦਰ ਹੈ ਨਾ ਕੀ ਤੁਹਾਨੂੰ ਮਿਲ ਗਿਆ ਤੁਹਾਡਾ ਪਿੰਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤੋ ਤੁਹਾਡੇ ਜਿਹੜੇ ਵੀ ਲੋਕ ਘਰਾਂ 'ਚ ਬੈਠੇ ਆ ਨਾ, ਜਿਹੜੇ ਇੱਥੇ ਆਏ ਨਹੀਂ, ਉਹਨਾਂ ਨੂੰ ਕਰਕੇ ਨਾ ਇੱਕ ਜ਼ਰੂਰ ਮਾੜਾ ਜਿਹਾ ਇੱਕ ਤਸਵੀਰਾਂ ਕਰੋ ਕਿ ਜੇ 500 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੀ ਬੇਨਤੀ ਵੇਖ ਕੇ ਤੁਸੀਂ ਆਉਂਦੇ ਤੇ ਫਿਰ ਤੁਸੀਂ ਮਾਨਸਿਕ ਤੋਂ ਬਾਹਰ ਜਿਹੜੇ ਲੋਕ ਤੇ ਫਿਰ ਸਾਡਾ ਕੋਈ ਕੋਈ ਹੋਰ ਤਾਂ ਹੋਵੇ ਜਿਹਦੇ ਵਿੱਚ ਪੰਜਾਬੀ ਹੋਵੇ ਜੇ ਜਦੋਂ ਰਾਤ ਪੜੀ ਪਾਓ ਕਿ ਜਿਹੜੇ ਨਹੀਂ ਹੋਣਾ ਚਾਹੁੰਦੇ ਉਹਨਾਂ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਮੰਨਿਓ ਨਾ ਮੱਥਾ ਟੇਕੋ। ਲੰਗਰ ਖਾਣੇ ਜਿਹੜੇ ਬਹੁਤੇ ਨਹੀਂ ਆ, ਮੈਨੂੰ ਪਤਾ ਬਹੁਤ ਮੇਰੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਫੋਨ ਕਰਕੇ ਪਤਾ ਜਾਂ ਕਰਮ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬੇਨਤੀ ਆ ਵੀ ਜਿੰਨੇ ਵੀ ਮੇਰੇ ਭੈਣ ਭਾਈ ਇੱਥੇ ਪਹੁੰਚੇ ਹੋਏ ਨੇ, ਆਪੋ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਇਹ ਗੱਲ ਜ਼ਰੂਰ ਕਹੋ ਕਿ ਜੇ ਤੁਸੀਂ ਅੱਜ ਘਰਾਂ ਚੋਂ ਨਹੀਂ ਨਿਕਲੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਦੀ ਹਕੂਮਤ ਤੁਹਾਡੇ ਘਰਾਂ ਦੇ ਵਿੱਚ ਵੜੇਗੀ। ਉਦੋਂ ਤੁਸੀਂ ਬੇਵੱਸ ਹੋ ਜਾਣਾ, ਤੁਹਾਡਾ ਹੱਥ ਕਿਸੇ ਨੇ ਨਹੀਂ ਫੜਨਾ। ਅੱਜ ਮੌਕਾ ਆ, ਜੇ ਅੱਜ ਤੁਸੀਂ ਕੌਮ ਲਈ ਨਹੀਂ ਖੜਦੇ ਤੇ ਕੱਲ ਨੂੰ ਬਹੁਤ ਵੱਡਾ ਪਛਤਾਵਾ ਕਰੋਗੇ। ਤੁਹਾਡੇ ਪਿਓ ਦੀ ਪੱਗ ਨੂੰ ਮੈਂ ਹੱਥ ਪਾ ਦੇਵੇ ਤੇ ਤੁਸੀਂ ਵਿਹੜੇ ਦੇ ਵਿੱਚ ਕੱਛਾਂ 'ਚ ਹੱਥ ਦੇ ਕੇ ਖੜੇ ਹੋ, ਤੁਸੀਂ ਪੁੱਤਰ ਖਵਾਉਣ ਦੇ ਕਾਬਿਲ ਨਹੀਂ ਹੈ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 500 ਤੋਂ ਵੱਧ ਸਰੂਪਾਂ ਦੀ ਬੇਅਦਬੀ ਹੋਈ ਆ। ਸਾਡੇ ਪਿਓ ਦੀ ਇਹਨਾਂ ਨੇ ਪੱਗ ਰੋਲੀ ਆ, ਜਿੱਥੇ ਇਹਨਾਂ ਨੇ ਮਹਾਰਾਜ ਦੇ ਅੰਗ ਪਾੜ ਕੇ ਗੜ੍ਹਾਂ 'ਚ ਨਾਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਸੁੱਟੇ ਆ। ਅੱਜ ਟਾਈਮ ਆ, ਜੇ ਅਸੀਂ ਆਪਦੇ ਪਿਓ ਦੀ ਹੋਈ ਬੇਅਦਬੀ ਦਾ ਬਦਲਾ ਨਹੀਂ ਲੈ ਸਕਦੇ ਤੇ ਸਾਨੂੰ ਪੁੱਤਰ ਖਵਾਉਣ ਦਾ ਬਿਲਕੁਲ ਹੱਕ ਨਹੀਂ। ਜਿੱਦਾਂ ਮਹਾਵੀਰ ਬਾਈ ਨੇ ਕਿਹਾ, ਜੇ ਤੁਸੀਂ ਆਪਦੀ ਗੈਰਤ ਨਹੀਂ ਜਗਾਉਣੀ ਫਿਰ ਤੁਸੀਂ ਧਰਮ ਪਰਿਵਰਤਨ ਕਰ ਸਕਦੇ ਆ, ਕਿਉਂਕਿ ਜਿਹੜੀ ਸਿੱਖੀ ਆ ਇਹ ਕੰਡਿਆਂ ਦੀ ਸੇਵਕੀ ਆ। ਇਹ ਸਾਡੇ ਗੁਰਾਂ ਨੇ ਸਾਨੂੰ ਆਪਦੇ ਚਾਰ ਪੁੱਤਰ ਸ਼ਹੀਦ ਕਰਕੇ ਸਾਡੀ ਝੋਲੀ ਸਿੱਖੀ ਪਾਈ ਆ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਜੇ ਤੁਸੀਂ ਆਪੋ ਆਪਣੇ ਫਰੈਂਡਸ ਨੂੰ ਰਿਲੇਟਿਵਸ ਨੂੰ ਕਨਵਿੰਸ ਕਰਕੇ ਇੱਥੇ ਨਹੀਂ ਲਿਆ ਸਕਦੇ ਤਾਂ ਤੁਹਾਡੀ ਇਹਦੇ ਵਿੱਚ ਬਹੁਤ ਵੱਡੀ ਘਾਟ ਆ। ਆਪੋ ਆਪਣੇ ਸੈੱਲਫੋਨ ਕੱਢੋ, ਆਪਣੇ ਮਿੱਤਰਾਂ ਦੋਸਤਾਂ ਨੂੰ ਮੈਸੇਜ ਕਰੋ ਕਿ ਕੌਮ ਨੂੰ ਅੱਜ ਤੁਹਾਡੀ ਲੋੜ ਆ। ਕੌਮ ਇੱਥੇ ਐਡਵਾਂਸਮੈਂਟ ਦੇ ਵਿੱਚ ਤੁਹਾਡੀ ਵੇਟ ਕਰ ਰਹੀ ਆ। ਅੱਜ ਨਿਊਜ਼ੀਲੈਂਡ ਦੇ ਵਿੱਚੋਂ ਦੱਸ ਦਿਓ ਕਿ ਵੀ ਅੱਜ ਕੌਮ ਇੱਥੇ ਇਕੱਠੀ ਹੋ ਕੇ ਕਿੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੋਟਾਂ ਪਾਉਣ ਜਾ ਰਹੀ ਆ। ਤੇ ਜਿਹੜੇ ਅੱਜ ਵੀ ਘਰਾਂ ਦੇ ਵਿੱਚ ਵੜ ਕੇ ਸੁੱਤੇ ਆ, ਉਹ ਇੱਕ ਗੱਲ ਯਾਦ ਰੱਖਿਓ, ਜਿੱਦਣ ਤੁਹਾਡੇ ਘਰਾਂ ਤੱਕ ਅੱਗ ਪਹੁੰਚੀ ਉਦੋਂ ਤੁਹਾਨੂੰ ਪਾਣੀ ਨਹੀਂ ਲੱਭਣਾ ਅੱਗ ਬੁਝਾਉਣ ਲਈ। ਅੱਜ ਮੌਕਾ ਆ, ਅੱਜ ਕੌਮ ਨੂੰ ਤੁਹਾਡੀ ਲੋੜ ਆ। ਇੱਥੇ ਪਹੁੰਚੋ, ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸੁਨੇਹਾ ਦਿਓ। ਅੱਜ ਦੇ ਦਿਨ ਤੋਂ ਬਾਅਦ ਤੁਹਾਡੇ ਕੋਲ ਸਿਰਫ ਪਛਤਾਵਾ ਰਹਿ ਜਾਣਾ, ਹੋਰ ਕੁਝ ਨਹੀਂ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੀ ਲੈਣਾ, ਤੁਸੀਂ ਕੀ ਲੈਣਾ, ਤੁਸੀਂ ਕੀ ਲੈਣਾ। ਇੰਗਲੈਂਡ ਤੋਂ ਆਈ ਆਵਾਜ਼, ਇੰਗਲੈਂਡ ਤੋਂ ਆਈ ਆਵਾਜ਼, ਨਿਊਜ਼ੀਲੈਂਡ ਤੋਂ ਆਈ ਆਵਾਜ਼। ਤੁਸੀਂ ਕੀ ਲੈਣਾ, ਹਰਿਆਣਾ ਬਣੇਗਾ, पंजाब बनेगा, हिमाचल बनेगा, हिमाचल बनेगा, जम्मू बनेगा, गंगानगर बनेगा। तुसी की लेना, दिल्ली बनेगा, दिल्ली बनेगा, दिल्ली बनेगा। तुसी की लेना, उसका
Indian government, Indian government, Indian government, Indian government, Indian government, Indian government, Khalistan, Khalistan, Khalistan. यही ले लो ना 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 समझा करो संगत जी हले जंग मुक्की नहीं है, जंग साडी आजादी दे नाल खत्म होनी है। वोटां दे नाल राज आवेगा ते तोपां दे नाल कब्जे भी होणगे, पर जंग अज आकलैंड दी धरती दे उत्ते चलदी पई है। सवेर दा तुसी लाइनां च लगे हो, पर हले भी आपां लड़ाई नूं जारी रखना है। आपो अपने फोनां दे उत्ते क्लिप बनाओ, अपने भैणां भरावां नूं जिहड़े हले भी सोच विचार दे विच ने कि शाम नूं चले जावांगे, उन्हां नूं दस दिओ कि अज गवाही गुरु दे दरबार दे विच गुरु देख रहा तुहाडे वल, गुरु दी ओट है तुहाडे उत्ते। इह सुनेहा उन्हां तक पहुंचदा करना है। हुण साडे वीरां ने दस्सिया सी कि 1.4 बिलियन लोग आए हुए सी। कहानी समझ गए हो? जेड़े दावा करदे सी कि 40 खालिस्तानी है, 40 राज दी मंग करन वाले है, वो अपनियां अखां नाल वेख के ने कि 1.4 बिलियन वाले कोल
5 ਬੰਦੇ ਪੂਰੇ ਨਹੀਂ ਹੋਏ ਤੇ ਇੱਧਰ ਹਜ਼ਾਰਾਂ ਖਾਲਸਾ ਅੱਜ ਲਾਈਨਾਂ ਲਾ ਕੇ ਖੜਾ ਹੈ। ਸੋ ਅੱਜ ਤੁਸੀਂ ਵਲੰਟੀਅਰ ਹੋ, ਤੁਸੀਂ ਗੁਰੂ ਕੇ ਖਾਲਸੇ ਹੋ, ਆਪੋ ਆਪਣੇ ਫੋਨਾਂ ਦੇ ਉੱਤੇ ਮੈਸੇਜ ਦੇਣਾ ਹੈ। ਤੁਸੀਂ ਹਰ ਇੱਕ ਪਰਿਵਾਰ ਤੱਕ ਸੋਸ਼ਲ ਮੀਡੀਆ ਦੇ ਉੱਤੇ ਭਰੋ, ਟਿਕਟੌਕ ਕਰੋ, ਟਵਿੱਟਰ ਕਰੋ, ਇੰਸਟਾ ਦੇ ਉੱਤੇ ਭਰੋ, ਫੇਸਬੁੱਕਾਂ ਭਰੋ, ਦੱਸੋ ਕਿ ਆਕਲੈਂਡ ਤੋਂ ਆਈ ਆਵਾਜ਼, ਆਕਲੈਂਡ ਤੋਂ ਆਈ ਆਵਾਜ਼, ਆਕਲੈਂਡ ਤੋਂ ਆਈ ਆਵਾਜ਼। ਤੁਸੀਂ ਕੀ ਲੈਣਾ, 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 ਤੁਸੀਂ ਕੀ ਲੈਣਾ। ਦਿੱਲੀ ਬਣੇਗਾ, ਦਿੱਲੀ ਬਣੇਗਾ, ਦਿੱਲੀ ਬਣੇਗਾ, ਦਿੱਲੀ ਬਣੇਗਾ, ਦਿੱਲੀ ਬਣੇगा, हरियाणा बनेगा, हरियाणा बनेगा, शिमला बनेगा, शिमला बनेगा, शिमला बनेगा, शिमला बनेगा। ਤੁਸੀਂ ਕੀ ਲੈਣਾ, 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 ਤੁਸੀਂ ਕੀ ਲੈਣਾ। ਮਾਈਕਾਂ ਦੇ ਲੜਾਈ ਹੋ ਰਹੀ ਹੈ, ਮਾਈਕਾਂ ਦੇ ਲੜਾਈ